ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲਿਵਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਲੇਲਾਂ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਇਸ ਟਾਈਮ ਦੇ ਸਭ ਤੋਂ ਜ਼ਿਆਦਾ ਚਰਚਿਤ ਮਸਲੇ ਤੋਂ ਤੇ ਪੰਜਾਬ ਦੇ ਲਈ ਇੱਕ ਬਹੁਤ ਹੀ ਅਹਿਮ ਮਸਲੇ ਤੋਂ, ਪੰਜਾਬੀਆਂ ਦੇ ਲਈ ਇੱਕ ਜਜ਼ਬਾਤੀ ਮਸਲੇ ਤੋਂ ਤੇ ਨਾਲ ਦੀ ਨਾਲ ਰਾਜਨੀਤਿਕ ਮਸਲੇ ਤੋਂ। ਚੰਡੀਗੜ੍ਹ ਦੇ ਜਿਹੜਾ ਸਿਆਸੀ ਭੇਟ ਹੋ ਰਿਹਾ ਹੈ ਚੰਡੀਗੜ੍ਹ ਨੂੰ ਲੈ ਕੇ, ਚੰਡੀਗੜ੍ਹ ਦੇ ਮਾਮਲੇ ਤੇ, ਉਹ ਹੁਣ ਮੁੱਖ ਮੰਤਰੀ ਤੱਕ ਪਹੁੰਚ ਗਿਆ ਜੀ। ਜੀ ਬਿਲਕੁਲ, ਕੋਈ ਸ਼ੱਕ ਨਹੀਂ ਹੈ ਤੇ ਇਹਦੇ ਚ ਇਹ ਸਾਫ਼ ਸੀਗਾ ਪ੍ਰਵੀਨ ਜੀ ਕਿ ਇਹ ਸਿਆਸੀ ਲੜਾਈ ਜਿਹੜੀ ਆ ਉਹ ਬੜੀ ਜ਼ਿਆਦਾ ਵਧੇਗੀ। ਕਿਉਂਕਿ ਦੇਖੋ ਦੋਵੇਂ ਧਿਰਾਂ, ਆਪਾਂ ਕੱਲ ਵੈਸੇ ਇਨਸਾਈਟ ਤੋਂ ਸਾਰੀਆਂ ਗੱਲਾਂ ਕਰ ਲਈਆਂ ਸੀਗੀਆਂ, ਕੁਝ ਪੱਖ ਜਿਹੜੇ ਆ ਅਣਗੌਲੇ ਜਾਂ ਕਹਿ ਲਓ ਕਿ ਸੰਭਾਵੀ ਜਿਹੜੇ ਆ ਛੋਹਣ ਦਾ ਯਤਨ ਕੀਤਾ ਸੀਗਾ। ਪਰ ਕਿਉਂਕਿ ਦੋਹਾਂ ਹੀ ਧਿਰਾਂ ਚੋਂ ਕੋਈ ਵੀ ਪ੍ਰਵੀਨ ਜੀ ਆਪਣੇ ਸਟੈਂਡ ਨੂੰ ਢਿੱਲਾ ਕਰਕੇ ਰਾਜਨੀਤਿਕ ਮੌਤ ਨਹੀਂ ਮਰਨਾ ਚਾਹੁੰਦੀ ਤੇ ਸੱਚਾਈ ਤੋਂ ਵਾਕਫ ਹਰੇਕ ਧਿਰ ਹੁੰਦੀ ਆ ਕਿ ਅਸਲ ਸੱਚ ਕੀ ਆ ਜੀ। ਹੁਣ ਦੇਖੋ ਗੱਲ ਇਹ ਆ ਕਿ ਪੰਜਾਬ ਦੇ ਮੰਤਰੀ ਆ ਜਿਹੜੇ ਚੀਮਾ ਸਾਹਿਬ, ਉਹ ਅੱਜ ਜਾ ਕੇ ਰਾਜਪਾਲ ਨੂੰ ਮਿਲੇ ਨੇ ਇਸ ਬਾਬਤ। ਠੀਕ ਹੈ। ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਬੋਲੇ ਕਿ 1 ਇੰਚ ਜ਼ਮੀਨ ਨਹੀਂ ਦਿਆ ਗਿਆ ਸੀ, 1 ਇੰਚ ਵੀ ਜ਼ਮੀਨ ਜਿਹੜੀ ਆ ਉਹ ਨਹੀਂ ਮਿਲੇਗੀ। ਪਰ ਅਗਲਿਆਂ ਨੇ ਤੁਹਾਡੇ ਸਾਹਮਣੇ ਹੀ ਆ ਕਿ ਬਈ 10 ਕਿੱਲੇ ਲੈ ਲਈ ਆ ਜ਼ਮੀਨ। ਦੂਜੀ ਗੱਲ ਇਹ ਕਿ ਕਰੋਗੇ ਕਿਵੇਂ, ਰੋਕੋਗੇ ਕਿਵੇਂ? ਅਦਾਲਤੀ ਲੜਾਈ ਤੁਹਾਡੇ ਸਾਹਮਣੇ ਆ ਤੇ ਜੇ ਅਦਾਲਤੀ ਲੜਾਈ ਲੜਨੀ ਸੀ ਤੇ ਇਹ ਤੇ ਤੁਹਾਨੂੰ ਪਹਿਲਾਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਸੀ, ਜਾਂ ਇਹ ਲੜਾਈ ਜਿਹੜੀ ਆ ਉਹ ਇੱਕ ਲੰਬੀ ਲੜਾਈ ਦੇ ਵਿੱਚ ਤਬਦੀਲ ਹੋ ਸਕਦੀ ਹੈ, ਐਸੀ ਸੰਭਾਵਨਾ ਮੰਨ ਕੇ ਚਲੋ। ਹੋਰ ਕਿੱਦਾਂ? ਕਿਉਂਕਿ ਤੁਹਾਡੇ ਕੋਲ ਕੋਈ ਅਖਤਿਆਰ, ਕੋਈ ਤਾਕਤ ਐਸੀ ਹੈ ਨਹੀਂ ਗੀ। ਹੁਣ ਦੂਜੇ ਪਾਸੇ ਜਿਹੜੇ ਹੈਗੇ ਨੇ ਉਹਨਾਂ ਦੇ ਵਿਜ ਸਾਹਿਬ, ਜਿਹੜੇ ਕਿ ਮਤਲਬ ਤੁਹਾਨੂੰ ਪਤਾ ਹੀ ਆ ਪਹਿਲਾਂ ਰੁੱਸੇ ਰਹੇ ਬਥੇਰਾ, ਉਹਨਾਂ ਨੇ ਡਰਾਮਾ ਕੀਤਾ, ਪਰ ਉਹ ਪਾਵਰਫੁਲ ਚਿਹਰਾ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਰਾਜਨੀਤੀ ਖਾਸ ਤੌਰ ਤੇ ਜੇ ਹਰਿਆਣੇ ਦੀ ਗੱਲ ਕਰੀਏ ਤਾਂ ਅਨਿਲ ਵਿਜ ਸਾਹਿਬ ਕਹਿੰਦੇ ਕਿ ਗੱਲ ਇਹ ਆ ਕਿ ਚੰਡੀਗੜ੍ਹ ਕਿਸੇ ਦੀ ਕੋਈ ਪ੍ਰਾਪਰਟੀ ਨਹੀਂ ਹੈ। ਚੰਡੀਗੜ੍ਹ ਜਿਹੜਾ ਹੈ, ਚੰਡੀਗੜ੍ਹ ਸਾਡਾ ਵੀ ਹੈ ਤੇ ਅਸੀਂ ਉਦੋਂ ਤੱਕ ਨਹੀਂ ਦੇਣਾ ਜਦੋਂ ਤੱਕ ਹਿੰਦੀ ਬੋਲਦੇ ਇਲਾਕੇ ਸਾਨੂੰ ਨਹੀਂ ਦਿੰਦੇ ਤੁਸੀਂ। ਉਹ ਉਲਟਾ ਪੰਜਾਬ ਤੋਂ ਇਲਾਕੇ ਮੰਗ ਰਹੇ ਨੇ, ਕਹਿੰਦੇ ਚੰਡੀਗੜ੍ਹ ਲੈਣਾ। ਦੋ ਕੰਮ ਕਰ ਦਿਓ, ਇੱਕ ਤੇ SYL ਦੇ ਵਿੱਚ ਪਾਣੀ ਛੱਡ ਦਿਓ, ਅੱਛਾ, ਤੇ ਦੂਸਰਾ ਹਿੰਦੀ ਬੋਲਦੇ ਇਲਾਕੇ। ਹੁਣ ਕੁਝ ਜਿਹੜੀ ਆਪਣੀ ਆਡੀਅנס ਹੈ ਉਹ ਹੈਰਾਨ ਹੋ ਸਕਦੀ ਕਿ ਹਿੰਦੀ ਬੋਲਦੇ ਇਲਾਕੇ, ਖਾਸ ਤੌਰ ਤੇ ਅਬੋਰ ਵਾਲਾ ਇਲਾਕਾ, ਤਾਂ ਉਹ ਮਤਲਬ ਕਿ ਇੱਕ ਮਿਸਾਲ ਦੇ ਤੌਰ ਤੇ ਕਹਿ ਰਿਹਾ, ਹੋਰ ਵੀ ਹੋ ਸਕਦੇ ਆ। ਤਾਂ ਇਹੋ ਜਿਹੇ ਇਲਾਕਿਆਂ ਨੂੰ ਕੰਦੂ ਖੇੜਾ ਕਰੂ ਨਬੇੜਾ ਕੀ ਸੀਗਾ, ਉਹ ਆਹੀ ਸੀਗਾ ਨਾ। ਹਰਿਆਣੇ 'ਚ ਇਸ ਇਲਾਕੇ ਨੂੰ ਜਾਣ ਤੋਂ ਰੋਕਣ ਵਾਸਤੇ ਹੀ ਇਹ ਸਾਰੀ ਮੂਵਮੈਂਟ ਜਿਹੜੀ ਆ ਉਸ ਵੇਲੇ ਹੋਂਦ ਦੇ ਵਿੱਚ ਆਈ ਸੀਗੀ, ਯਾਦ ਹੋਵੇਗਾ ਤੁਹਾਨੂੰ। ਤਾਂ ਖੈਰ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਹੁਣ ਇਸ ਲੜਾਈ ਦਾ ਸਿਖਰ ਆ। ਇਹ ਮੰਗਦੇ ਆ ਚੰਡੀਗੜ੍ਹ। ਅਸੀਂ ਨਾ ਜਦੋਂ ਪੜ੍ਹਦੇ ਹੁੰਦੇ ਸੀ ਸਕੂਲ ਦੇ ਵਿੱਚ ਤੇ ਉਦੋਂ ਇੱਕ ਟੈਸਟ ਆਈ ਸੀ
ਇੱਕ ਨਾ ਆਪਣੇ ਏਰੀਆ ਦਾ ਹੀ ਸਿੰਗਰ ਸੀ ਸਤਪਾਲ ਭੁੰਦੜ, ਤਾਂ ਉਸ ਕੈਸਟ ਦਾ ਨਾਮ ਸੀ ਅਸੀਂ ਕਿਹੜਾ ਚੰਡੀਗੜ੍ਹ ਮੰਗਿਆ, ਦਿਲ ਮੰਗਿਆ ਰਕਾਨੇ ਤੇਰਾ, ਤੇ ਗਾਣਾ ਬੜਾ ਸੋਹਣਾ ਸੀ ਤੇ ਬੜਾ ਹਿੱਟ ਹੋਇਆ। ਅਸੀਂ ਸੋਚਣਾ ਕਿ ਯਾਰ ਚੰਡੀਗੜ੍ਹ ਦਾ ਵਿੱਚ ਮਸਲਾ ਕੀ ਆ ਗਿਆ, ਦਿਲ ਦੁਲ ਤਾਂ ਸਮਝਦੇ ਸੀਗੇ ਕਿ ਚੰਡੀਗੜ੍ਹ ਕਾਹਤੋਂ ਮੰਗਿਆ ਜਾ ਰਿਹਾ, ਪਰ ਹੁਣ ਪਤਾ ਲੱਗਿਆ ਕਿ ਉਸ ਵੇਲੇ ਤੋਂ ਲੈ ਕੇ ਜੇ ਗਾਣਿਆਂ ਦੇ ਵਿੱਚ ਚੰਡੀਗੜ੍ਹ ਸੀਗਾ ਤਾਂ ਉਹ ਜਿਵੇਂ ਤੁਸੀਂ ਕਿਹਾ ਕਿ ਜਜ਼ਬਾਤੀ ਮੁੱਦਾ ਵੀ ਹੈ ਤੇ ਰਾਜਨੀਤਿਕ ਮੁੱਦਾ ਵੀ ਹੈ। ਤਾਂ ਇਹ ਹੁਣ ਦੇਖੋ ਮਸਲਾ ਜਿਹੜਾ ਕਿ ਹੱਲ ਕਿੱਦਾਂ ਹੋ ਸਕਦਾ, ਇਹੀ ਇੱਕ ਵੱਡੀ ਗੱਲ ਆ। ਤਾਂ ਮੇਰੇ ਖਿਆਲ ਦੇ ਨਾਲ ਪ੍ਰਵੀਨ ਜੀ ਮੈਨੂੰ ਤੇ ਲੱਗਦਾ, ਦੇਖੋ ਇਹ ਮੇਰੀ ਆਪਣੀ ਰਾਏ ਆ, ਇਹ ਕਿਸੇ ਦੀ ਹੋਰ ਦੀ ਨਹੀਂ ਹੈ। ਮੈਂ ਆਪਣਾ ਇੱਕ ਤਸੱਵਰ ਕਰਕੇ ਕਹਿਣਾ, ਇੱਕ ਕਲਪਨਾ ਕਰਕੇ ਕਹਿਣਾ ਕਿ ਮੈਨੂੰ ਤੇ ਇਉਂ ਲੱਗਦਾ ਹੈ ਕਿ ਪੰਜਾਬ ਨੂੰ ਚਾਹੀਦਾ ਕਿ ਤੁਸੀਂ ਰੱਖ ਲਓ ਚੰਡੀਗੜ੍ਹ, ਠੀਕ ਹੈ, ਸਾਡੇ ਤੋਂ ਜੋ ਬੋਲਦੇ, ਸਾਡੇ ਪੰਜਾਬੀ ਬੋਲਦੇ ਇਲਾਕੇ ਦੇ ਦਿਓ ਸਾਨੂੰ, ਤੇ ਨਾਲ ਸਾਨੂੰ ਇੱਕ ਪੈਕੇਜ ਦੇ ਦਿਓ, ਅਸੀਂ ਆਪਦੇ ਮੋਗੇ ਨੂੰ ਬਣਾ ਲਿਆਂਗੇ ਰਾਜਧਾਨੀ ਵਿਚਾਲੇ ਜੇ, ਸਾਨੂੰ ਕੀ ਲੋੜ ਹੈ ਇੱਕ ਕੋਨੇ 'ਚ ਜਾਣ ਦੀ, ਮੋਹਾਲੀ ਨੂੰ ਬਣਾ ਲਾਂਗੇ, ਸਾਨੂੰ ਪੈਕੇਜ ਦਿਓ ਰਾਜਧਾਨੀ ਬਣਾਉਣ ਵਾਸਤੇ, ਰੱਖ ਲਓ ਚੰਡੀਗੜ੍ਹ 'ਚ, ਅਸੀਂ ਕਿਹੜਾ ਵੀਜ਼ਾ ਲੈਣਾ, ਅਸੀਂ ਕਿਹੜਾ ਦਾਅਵਾ ਛੱਡਣਾ, ਸਾਨੂੰ ਦੇ ਦਿਓ ਅੱਡ, ਅਸੀਂ ਆਪਦੇ ਇੱਕ ਚੰਡੀਗੜ੍ਹ ਤੋਂ ਇਲਾਵਾ ਰਾਜਧਾਨੀ ਵੀ ਬਣਾ ਲਾਂਗੇ, ਹੋਰ ਕੀ ਹੈ। ਮਤਲਬ ਕਿ ਪਰ ਕਰਨਾ ਕੁਛ ਨਹੀਂ ਹੈ ਨਾ, ਕੁਛ ਨਹੀਂ ਹੈ, ਪਸੂੜੀ ਹੈ, ਤੇ ਸਾਡੇ ਪੰਜਾਬੀ ਬੋਲਦੇ ਇਲਾਕੇ ਦੇ ਦਿਓ ਕਿ ਚੰਡੀਗੜ੍ਹ ਤਾਂ ਹੁਣ ਤੁਸੀਂ ਇੱਕ ਤਰ੍ਹਾਂ ਨਾਲ ਲੈ ਹੀ ਲਿਆ, ਚੰਡੀਗੜ੍ਹ 'ਚ ਕੀ ਰਹਿ ਗਿਆ, ਨਾਮ ਦੀ ਇੱਕ ਮਤਲਬ ਕਿ ਰਸਮੀ ਰਾਜਧਾਨੀ ਹੈ ਨਾ, ਰੇਸ਼ੋ ਤੁਸੀਂ ਮਾਰ ਦਿੱਤੀ, ਰੇਸ਼ੋ ਤੁਸੀਂ ਮਾਰ ਦਿੱਤੀ, ਦਫ਼ਤਰ ਸਾਡੇ ਨਿਕੰਮੇ ਬੰਦਿਆਂ ਨੇ ਤੋਂ ਕੱਢ ਕੇ ਮੋਹਾਲੀ ਸ਼ਿਫਟ ਕਰ ਦਿੱਤੇ, ਰਹਿ ਕੀ ਗਿਆ। ਤਾਂ ਉਹਦੇ ਨਾਲ ਤੇ ਚੰਗਾ ਸਾਨੂੰ ਦਿਓ 20-30 ਹਜ਼ਾਰ ਕਰੋੜ ਦਾ ਪੈਕੇਜ, ਅਸੀਂ ਆਪਦਾ ਕੋਈ ਬੰਦੋਬਸਤ ਕਰੀਏ ਤੇ ਪੰਜਾਬੀ ਬੋਲਦੇ ਇਲਾਕੇ ਦੇ ਦਿਓ। ਨਹੀਂ ਏਦਾਂ ਹੋਏਗਾ ਨਹੀਂ, ਇਹ ਮੇਰਾ ਮਤਲਬ ਕਿ ਇੱਕ ਵਿਅਕਤੀਗਤ ਨਜ਼ਰੀਆ। ਸੋ ਇਹ ਬਸ ਪਸੂੜੀ ਆ, ਜਿਵੇਂ ਮੰਨ ਲਓ ਹੁਣ ਮੈਂ ਪਸੂੜੀ ਪਾ ਲਈ ਕਿ ਮੇਰੀ ਰਾਏ ਆ ਜੀ ਸਾਨੂੰ 20-30 ਹਜ਼ਾਰ ਕਰੋੜ ਰੁਪਈਆ ਦਿਓ ਜੀ, ਤੇ ਨਾਲ ਸਾਨੂੰ ਪੰਜਾਬੀ ਬੋਲਦੇ ਇਲਾਕੇ ਦੇ ਲਈ, ਪਸੂੜੀ ਹੈ ਨਾ, ਇਹ ਪੂਰੀ ਥੋੜੀ ਹੋਣੀ ਹੈ। ਉਦਾਂ ਉਧਰੋਂ ਵੀ ਪਸੂੜੀ ਹੈ, ਇਧਰੋਂ ਵੀ ਪਸੂੜੀ ਆ। ਦੇਖੋ ਇਹ ਏਦਾਂ ਹੀ ਮਿਆਨ ਚੋਂ ਤਲਵਾਰਾਂ ਜਿਹੜੀਆਂ ਧੂਈਆਂ ਨਿਕਲਣਗੀਆਂ, ਲਿਸ਼ਕਣਗੀਆਂ, ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਜੋ ਹੋਣਾ। 4 ਦਿਨ ਇਹ ਆਂਦੇ ਹੁੰਦੇ ਆ, 4 ਦਿਨ ਸ਼ੌਂਕ ਦੇ ਤੇ ਫਿਰ ਉਹੀ ਕੁੱਤੇ ਭੌਂਕਦੇ, ਹਾਲ ਅਖੀਰ ਤੇ ਉਹੀ ਹੋ ਜਾਂਦਾ। ਕੋਈ ਲੜਾਈ ਨਹੀਂ ਇਹਨਾਂ ਨੇ ਲੜਨੀ, ਆਪਦੇ ਜਵਾਕ ਇਹਨਾਂ ਦੇ ਬਾਹਰ ਪੜ੍ਹਦੇ ਆ, ਕਿਹੜੀ ਇਹਨਾਂ ਨੇ ਜਾ ਕੇ ਉੱਥੇ ਮੁਜ਼ਾਹਰੇ ਕਰਨੇ ਆ, 2 ਡਾਂਗਾ ਖਾਣ ਦੀਆਂ ਫੋਟੋਆਂ ਖਿਚਾ ਕੇ ਭਾਵੇਂ ਜ਼ਰੂਰ ਕਿਤੇ ਮੁੜੇ ਆਉਣ, ਪਰ ਐਸਾ ਨਹੀਂ ਹੈ ਕਿ ਕੋਈ ਸਾਡਾ ਲੀਡਰ ਇਹੋ ਜਿਹਾ ਦਮ ਰੱਖਦਾ ਹੋਵੇ ਜਿਹੜਾ ਇਹੋ ਜਿਹੇ ਮੁੱਦਿਆਂ ਤੇ ਮਤਲਬ ਕਿ ਕੇਂਦਰ ਨੂੰ ਮੋੜ ਦੇਵੇ, ਪਿਛਲੇ ਪੈਰੀ ਮੋੜ ਦੇਵੇ। ਐਸਾ ਕੋਈ ਲੀਡਰ ਮੈਨੂੰ ਤੇ ਨਜ਼ਰ ਨਹੀਂ ਆਉਂਦਾ ਸੀ। ਨਹੀਂ ਮਿੰਟੂ ਜੀ, ਚਲੋ ਇਹਨਾਂ ਨੇ ਡਾਂਗਾ ਤਾਂ ਮੂਹਰੇ ਹੋ ਕੇ ਕੀ ਖਾਣੀਆਂ, ਜਿਹੜੇ ਇਹਨਾਂ ਦੀ ਜ਼ਿੰਮੇਵਾਰੀਆਂ ਘੱਟੋ ਘੱਟ ਉਹੀ ਤੈਅ ਕਰਕੇ ਤੇ ਉਹਨਾਂ ਦੇ ਮੁਤਾਬਕ ਹੀ ਕੰਮ ਕਰ ਲੈਣ, ਇੰਨਾ ਵੀ ਬਹੁਤ ਆ। ਵਿਧਾਨ ਸਭਾ ਇਹਨਾਂ ਦੇ ਕੋਲੇ ਆ, ਜਿਹੜੇ ਲੋਕ ਸਭਾ ਵਾਲੇ ਲੋਕ ਸਭਾ ਦੇ ਵਿੱਚ ਗੜਗੱਜ ਪਾਉਣ, 13 ਜਾਣੇ ਆ, ਜਿਹੜੇ ਰਾਜ ਸਭਾ ਵਾਲੇ ਰਾਜ ਸਭਾ ਦੇ ਵਿੱਚ ਬੋਲਣ, ਕਿਤੇ ਤਾਂ ਬੋਲਦੇ ਨਜ਼ਰ ਆਉਣ। ਬੋਲਣ ਨਾਲ ਪ੍ਰਵੀਨ ਜੀ ਕੀ ਹੋਏਗਾ? ਨਹੀਂ ਪਰ ਫਿਰ ਵੀ ਨਹੀਂ, ਦੇਖੋ ਹੁਣ ਮੂੰਹ 'ਚ ਹੁਣ ਬਿਆਨਾਂ ਨਾਲ, ਹਾਂਜੀ ਮੈਂ ਤੁਹਾਨੂੰ ਦੱਸਦਾ ਕਿ ਕਿੰਨੇ ਮੁੱਦਿਆਂ ਤੇ ਆਪਣੇ MP ਜਿਹੜੇ ਆ ਉੱਥੇ ਬੋਲਦੇ ਆ, ਉਹ ਕਈ ਵਾਰ ਜੇ ਜ਼ਿਆਦਾ ਬੋਲਦੇ ਆ ਮਾਈਕ ਬੰਦ ਕਰ ਦਿੰਦੇ ਆ। ਨਹੀਂ ਪਰ ਪਹਿਲੀ ਗੱਲ 13 ਜਿਹੜੇ ਇੱਕ ਮੁੱਠੀ ਨਹੀਂ ਹੁੰਦੇ, ਕਿਰਾਏ ਨਹੀਂ ਹੁੰਦੇ। ਤੇ ਦੂਜੀ ਗੱਲ ਇਹ ਆ ਕਿ ਵਿਧਾਨ ਸਭਾ ਦੇ ਵਿੱਚ ਤਾਂ ਵੱਧ ਤੋਂ ਵੱਧ ਮਤਾ ਹੀ ਪਾਸ ਕਰਦੇ ਨੇ, ਬਿਲਕੁਲ ਮਤਾ ਪਾਸ ਕੀਤਾ ਜਾ ਸਕਦਾ, ਹੋਰ ਕੁਛ ਨਹੀਂ ਹੈ। ਪਰ ਮੈਨੂੰ ਇੱਕ ਗੱਲ ਦੱਸੋ, ਪਿਛਲੇ ਦਿਨੀ ਜਗਮੋਹਨ ਰਾਜੂ ਜੀ ਆ, ਸਾਬਕਾ IAS ਆ, ਉਹ ਇੱਕ RTI ਕੱਢ ਕੇ ਲਿਆਏ ਸੀਗੇ, ਤਾਂ ਉਹਨਾਂ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਸੀਗਾ ਕਿ ਬਈ ਤੁਸੀਂ 1966 ਚ ਜੋ ਰਾਜਧਾਨੀ ਵਜੋਂ ਚੰਡੀਗੜ੍ਹ ਨੂੰ ਨੋਟੀਫਾਈਡ ਕੀਤਾ, ਉਹਦੀ ਇੱਕ ਕਾਪੀ ਦਿਓ। ਤੇ ਪੰਜਾਬ ਸਰਕਾਰ ਦਾ ਜਵਾਬ ਸੀ ਕਿ ਅਜਿਹਾ ਦਸਤਾਵੇਜ਼ ਪੰਜਾਬ ਸਰਕਾਰ ਦੇ ਰਿਕਾਰਡ 'ਚ ਹੀ ਹੈ ਨਹੀਂ। ਮਤਲਬ ਕਿ ਸਾਡੇ ਤੇ ਨਿਕੰਮਿਆਂ ਨੇ ਕਦੇ ਆਪ ਨੋਟੀਫਾਈਡ ਹੀ ਨਹੀਂ ਕੀਤਾ ਇਸ ਚੀਜ਼ ਨੂੰ, ਤੇ ਕੀ ਕਰੋਗੇ? ਉਹਨਾਂ ਦੇ ਕੋਲ ਦਸਤਾਵੇਜ਼ ਹੀ ਨਹੀਂ, ਉਹ ਤਾਂ ਜਵਾਬ ਦੇ ਰਹੇ ਆ ਕਿ ਆਪਣੀ ਰਾਜਧਾਨੀ ਹੈ ਨਹੀਂ। ਇਹੀ ਹੈ ਨਾ ਕਿ ਜੇ ਤੁਹਾਡੇ ਕੋਲ ਆਪਦੀ ਚੰਡੀਗੜ੍ਹ ਦੀ ਰਾਜਧਾਨੀ ਦਾ ਕੋਈ ਜਵਾਬ ਹੀ ਹੈ ਨਹੀਂਗਾ, ਕੋਈ ਰਿਕਾਰਡ ਹੀ ਹੈ ਨਹੀਂ, ਕੀ ਕਹੋਗੇ ਤੁਸੀਂ? ਤਾਂ ਮਤਲਬ ਕਿ ਉਹ ਠੀਕ ਆ, ਬੋਲ ਲੈਣ ਗਿਆ, ਆ ਗਿਆ ਸਰਦ ਰੁੱਤ ਦਾ ਸੈਸ਼ਨ। ਪਰ ਗੱਲ ਤੇ ਇਹ ਆ ਕਿ ਕੇਂਦਰ ਸਰਕਾਰ ਚਾਹੇ ਤੇ ਇਹ ਸਭ ਕੁਝ ਹੋ ਸਕਦਾ। ਰਾਜੀਵ ਗਾਂਧੀ ਨੇ ਚੰਡੀਗੜ੍ਹ ਦਿੱਤਾ ਸੀਗਾ, ਰਾਜੀਵ ਲੰਗੋਵਾਲ ਅਕਾਰਡ ਜਿਹੜਾ ਹੋਇਆ ਸੀਗਾ, ਉਹਦੇ ਵਿੱਚ ਪੰਜਾਬ ਚੰਡੀਗੜ੍ਹ ਹਾਸਲ ਕਰ ਗਿਆ ਸੀਗਾ। ਪਰ ਬਾਅਦ ਚ ਕੀ ਆ ਕਿ ਇੱਥੇ ਘਿਓ ਚ ਦੀਵੇ ਕਹਿ ਲੋ ਕਿ ਜਿਹੜੇ
ਗੁੰਦੇ ਹੋਏ ਸੀਗੇ, ਬੱਤੀਆਂ ਲਾਈਆਂ ਹੋਈਆਂ ਸੀਗੀਆਂ, ਉਹ ਸਭ ਕੁਝ ਜਿਉਂਦਾ ਤਿਉਂ ਰਹਿ ਗਿਆ। 26 ਜਨਵਰੀ ਜਦੋਂ ਆਉਣੀ ਸੀਗੀ ਜਾ ਕੇ ਕਹਿ ਦਿੱਤਾ ਗਿਆ ਕਿ ਜਾਓ ਖੁਸ਼ੀਆਂ ਮਨਾਓ, 26 ਜਨਵਰੀ ਨੂੰ ਤਿਆਰ ਰਹੋ, ਪਰ ਹੋਇਆ ਉਲਟਿਆ। ਤੁਹਾਨੂੰ ਪਤਾ ਹੀ ਹੈ ਸਭ ਕੁਝ। ਜੇ ਕੇਂਦਰ ਚਾਹੇ ਉਦੋਂ ਨੂੰ 26 ਜਨਵਰੀ ਨੂੰ ਜੋ ਦੀਵਿਆਂ 'ਚ ਤੇਲ ਜਾਂ ਘਿਓ ਜਾਂ ਬੱਤੀਆਂ ਪਾਈਆਂ ਹੋਈਆਂ ਸੀ, ਉਹ ਜਗਮਗ ਜਗਮਗ ਕਰ ਸਕਦੀਆਂ ਸੀ। ਪਰ ਉਹ ਤੋਂ ਇਲਾਵਾ SYL ਦਾ ਜ਼ਿਕਰ ਜ਼ਰੂਰ ਸੀਗਾ ਉਸ ਸਮਝੌਤੇ 'ਚ। ਉਸ ਸਮਝੌਤੇ 'ਚ ਉਸ ਮੱਦ ਨੂੰ ਤੇ ਉਭਾਰ ਲੈਂਦੇ ਨੇ ਕਿ ਤੁਸੀਂ ਇੱਥੇ ਮੰਨੇ ਸੀ SYL ਦੇਵਾਂਗੇ, ਪਰ ਜਿਹੜੀ ਮੰਗ ਤੋਂ ਮੁੱਕਰੇ ਆ ਉਹਦਾ ਕਦੇ ਉਹ ਜਵਾਬ ਨਹੀਂ ਦਿੰਦੇ। ਨਹੀਂ ਦੇਖੋ, ਇੱਕ ਗੱਲ ਤਾਂ ਹੈਗੀ ਮਿੰਟੂ ਜੀ, ਜੇ ਇਹ ਬੋਲਣ, ਮੰਨ ਲਓ ਆਪ ਇੱਕ ਮੱਤ ਹੋ ਕੇ, ਘੱਟੋ ਘੱਟ ਚਲੋ ਪੰਜਾਬ ਦੇ ਮਸਲੇ ਤੇ ਇੱਕ ਮੱਤ ਹੋ ਜਾਣ, ਚਲੋ ਬਾਕੀ ਥਾਂ ਤੇ ਤਾਂ ਸਿਆਸਤ ਹੈ, ਪਾਰਟੀਆਂ, ਉਹ ਜਿਹੜੇ ਦੂਜੇ ਲੋਕ ਸੰਘੀ ਢਾਂਚੇ ਦੀ ਵਕਾਲਤ ਕਰਦੇ ਆ, ਫੈਡਰਲਿਜ਼ਮ ਦੀ ਗੱਲ ਕਰਦੇ ਆ, ਦੂਜੇ ਸੂਬਿਆਂ ਦੇ, ਉਹ ਵੀ ਤੁਹਾਡੇ ਨਾਲ ਆ ਕੇ ਲੱਗਣਗੇ। ਕੁਛ ਨਾ ਕੁਛ ਤਾਂ ਪ੍ਰੈਸ਼ਰ ਸਰਕਾਰ ਤੇ ਬਣਦਾ ਹੀ ਹੈ ਨਾ। ਹੁਣ ਪਤਾ ਤਾਂ ਬੇਰੁਜ਼ਗਾਰ ਨੂੰ ਵੀ ਮੈਂ ਧਰਨੇ ਤੇ ਜਾਊਂਗਾ, ਮੈਨੂੰ ਕਿਹੜਾ ਉੱਥੇ ਜੁਆਇਨਿੰਗ ਲੈਟਰ ਪਿਆ ਹੋਊਗਾ, ਪਰ ਫਿਰ ਵੀ ਉਹ ਬੋਲਦਾ ਹੈ ਕਿ ਯਾਰ ਖਬਰ ਹੈ ਕਿ ਸਾਡੇ ਚੋਂ ਅੱਧਿਆਂ ਦੀ ਸੁਣੀ ਜਾਵੇ, ਸਾਡੇ ਚੋਂ ਅੱਧਿਆਂ ਦੀ ਵੀ ਸੁਣੀ ਜਾਵੇ। ਬੋਲਣ ਨਾਲ ਤਾਂ ਮੇਰੇ ਖਿਆਲ 'ਚ ਇਹ ਤਾਂ ਮਨੁੱਖ ਦਾ ਇੱਕ ਇਖਲਾਕੀ ਫਰਜ਼ ਵੀ ਬਣਦਾ, ਮੈਂ ਸਮਝਦਾ। ਨਹੀਂ ਦੇਖੋ, ਤੁਹਾਡੀ ਗੱਲ ਸਹੀ ਹੈ, ਮੈਂ ਉਸ ਗੱਲ ਦੀ ਕਦਰ ਕਰਦਾ, ਪਰ ਉਹ ਕਿਵੇਂ, ਉਹ ਕਾਂਗਰਸ ਹਰਿਆਣੇ 'ਚ ਨਹੀਂ ਇਲੈਕਸ਼ਨ ਲੜਦੀ? ਹੈ ਤਾਂ ਬੇਸ਼ਰਮੀ ਇਹ ਕਾਂਗਰਸੀਆਂ ਦੀ। ਨਹੀਂ, ਸੁਣੋ ਮੇਰੀ ਗੱਲ। ਉਹਨਾਂ ਦੇ ਸਾਰੇ ਮੈਂਬਰ ਪਾਰਲੀਮੈਂਟ ਹੁਣ ਹਰਿਆਣੇ ਵਾਲੇ ਕਿਵੇਂ ਬੋਲ ਪੈਣਗੇ ਉੱਥੇ ਨਾਲ ਇਹਨਾਂ ਦੇ ਸੰਘੀ ਢਾਂਚੇ ਦੇ ਹੱਕ 'ਚ? ਕੋਈ ਬਿਹਾਰ ਵਾਲਾ ਬੋਲੂ, ਕੋਈ ਪੱਛਮੀ ਬੰਗਾਲ ਵਾਲਾ, ਸਾਡੇ ਹੱਕ 'ਚ ਬੋਲੋ, ਸਾਰੇ ਸਾਡੇ ਹੱਕ 'ਚ ਬੋਲੋ। ਭਾਜਪਾ ਵੀ ਉੱਥੇ ਇਲੈਕਸ਼ਨ ਲੜਦੀ ਹੈ, ਅਕਾਲੀਆਂ ਦਾ ਵੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦੇ ਆਪਣੇ ਰਾਜਨੀਤਿਕ ਹਿੱਤ ਵੀ ਤੇ ਟਕਰਾਉਂਦੇ ਨੇ ਨਾ। ਤਾਂ ਗੱਲ ਇਹ ਹੈ ਕਿ ਕਿਸੇ ਨੇ ਕਿਸੇ ਦੀ ਲੜਾਈ ਜਿਹੜੀ ਉਹ ਨਹੀਂ ਲੜਨੀ ਹੁੰਦੀ। ਇਹ ਲੜਾਈ ਜੇ ਠੀਕ ਢੰਗ ਦੇ ਨਾਲ ਲੜੀ ਗਈ ਹੁੰਦੀ। ਅੱਜ ਤੁਸੀਂ ਦੇਖੋ, ਮੈਂ ਮਿਸਾਲ ਦਿੰਦਾ ਤੁਹਾਨੂੰ, ਤੇਲੰਗਾਨਾ ਦੇ ਆਂਧਰਾ ਪ੍ਰਦੇਸ਼ ਦੇ ਵਿਚਾਲੇ ਰਾਜਧਾਨੀ ਸਾਂਝੀ ਆ ਹੈਦਰਾਬਾਦ ਨੂੰ 10 ਸਾਲਾਂ ਵਾਸਤੇ ਉਹਨਾਂ ਸਾਂਝੀ ਰੱਖਿਆ ਤੇ ਚੰਦਰਬਾਬੂ ਨਾਇਡੂ ਇਸੇ ਕਰਕੇ ਪੈਸੇ ਲੈਂਦਾ ਕਿਉਂਕਿ ਅਮਰਾਵਤੀ ਰਾਜਧਾਨੀ ਬਣਾਉਣ ਵਾਸਤੇ ਉਹ ਕੇਂਦਰ ਤੋਂ ਪੈਸੇ ਲੈਂਦੇ ਨੇ ਮੁਸਲਸਲ ਲਗਾਤਾਰ। ਤਾਂ ਸਾਨੂੰ ਯਾਨੀ ਨਾ ਤਾਂ ਕਿਸੇ ਨੂੰ ਰਾਜਧਾਨੀ ਵਾਸਤੇ, ਦੋਵਾਂ 'ਚ ਨਾ ਤਾਂ ਕਿਸੇ ਨੂੰ ਕੋਈ ਪੈਸਾ ਦਿੱਤਾ, ਨਾ ਲੈਣਾ ਨਾ ਦੇਣਾ, ਉਲਟਾ ਸਾਨੂੰ ਇੱਕ ਤਰ੍ਹਾਂ ਨਾਲ ਐਸਾ ਮੁੱਦਾ ਦੇ ਦਿੱਤਾ ਜਿਹਦਾ ਕੋਈ, ਪ੍ਰਵੀਨ ਜੀ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ, ਇਹਦਾ ਕੋਈ ਅੰਤ ਨਹੀਂ ਤੇ ਇਹਦਾ ਕੋਈ ਹੱਲ ਨਹੀਂ ਹੈ। ਇਹ ਇਸੇ ਤਰ੍ਹਾਂ ਹੀ ਚੱਲਣਾ ਸੀ ਜਿਉਂ ਜੰਮੇ ਆ ਅਸੀਂ। ਉਦੋਂ ਤੋਂ ਲੈ ਕੇ ਉਹ ਨਾਰਾ ਸੁਣਦੇ ਹੁੰਦੇ ਸੀ, ਖਿੜਿਆ ਫੁੱਲ ਗੁਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ। ਬਿਲਕੁਲ ਠੀਕ ਹੈ ਨਾ ਜੀ। ਅਸੀਂ ਹੋ ਗਏ ਹੁਣ ਬੁੱਢੇ, ਮਤਲਬ ਕਿ ਸਾਡੇ ਬੁਢਾਪੇ ਤੇ ਜਵਾਨੀ ਛਾਈ ਪਈ ਆ, ਤੇ ਮੈਨੂੰ ਲੱਗਦਾ ਕਿ ਐਂ ਕੂਚ ਕਰ ਜਾਗੇ, ਆਹੀ ਕੁਛ ਹੋਣਾ। ਤੇ ਇੱਥੇ ਮਤਲਬ ਕਿ ਇਹਦਾ ਕੁਛ ਨਹੀਂ ਵੱਟਿਆ ਜਾਣਾ। ਹਾਂ ਠੀਕ ਹੈ, ਤੁਹਾਡੀ ਗੱਲ ਆਪਣੀ ਜਗ੍ਹਾ ਸਹੀ ਹੋ ਸਕਦੀ ਹੈ ਕਿ ਬੋਲੋ ਤੇ ਸਹੀ। ਜੇ ਜ਼ੁਬਾਨ ਦਿੱਤੀ ਉਹ ਕੱਲੀ ਉਹ ਸਵਾਦਾਂ ਵਾਸਤੇ ਥੋੜੀ ਆ, ਬੋਲਣ ਵਾਸਤੇ ਵੀ ਆ, ਪਰ ਬੋਲਣ ਦੇ ਵਿੱਚ ਵੀ ਜਦੋਂ ਕਾਣ ਹੋਵੇ ਤੇ ਫਿਰ ਕੀ ਕੀਤਾ ਜਾ ਸਕਦਾ? ਆਂਦੇ ਹੁੰਦੇ ਆ, ਲੱਕੜ 'ਚ ਵਾਲ ਹੋਵੇ ਤੇ ਤਰਖਾਣ ਕੱਢ ਲੈਂਦਾ, ਜੇ ਤਰਖਾਣ 'ਚ ਵਾਲ ਹੋਵੇ ਤੇ ਉਹ ਕੌਣ ਕੱਢੇ? ਜੀ, ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਆਪਾਂ ਅਰਸ਼ ਡੱਲਾ ਦੀ ਜਿਹੜੀ ਮੀਡੀਆ ਕਵਰੇਜ ਹੈ, ਉਹਦੇ ਤੇ ਕੈਨੇਡਾ ਨੇ ਪਾਬੰਦੀ ਲਾ ਦਿੱਤੀ ਹੈ ਜੀ। ਅੱਜ ਦੇਖੋ, ਸਾਫ਼ ਹੈ ਪ੍ਰਵੀਨ ਜੀ, ਚਲੋ ਇੱਧਰ ਦੀਆਂ ਖਬਰਾਂ ਤੁਸੀਂ ਬਿਹਤਰ ਜਾਣਦੇ ਹੋ, ਨਾਰਥ ਅਮਰੀਕਾ ਦੀਆਂ। ਮੈਂ ਤੇ ਜੋ ਸਮਝਿਆ, ਅਰਸ਼ ਡੱਲਾ, ਦੇਖੋ ਮੈਂ ਇੱਥੋਂ ਦੀ ਗੱਲ ਕਰ ਸਕਦਾ, ਮੈਨੂੰ ਉੱਧਰ ਦਾ ਡੱਕਾ ਵੀ ਪਤਾ ਨਹੀਂ ਹੈ। ਉਧਰੋਂ ਜਿਹੜੀਆਂ ਖਬਰਾਂ ਆਉਂਦੀਆਂ, ਜਿਹੜੇ ਕੁਝ ਪੱਤਰਕਾਰ ਜਾਂ ਕੁਝ ਮੀਡੀਆ ਅਦਾਰੇ ਆ ਜਿਹੜੇ ਜਿਨ੍ਹਾਂ ਤੇ ਅਸੀਂ ਭਰੋਸਾ ਕਰ ਸਕਦੇ ਹਾਂ, ਉਹਨਾਂ ਨੂੰ ਅਸੀਂ ਪੜ੍ਹੀ ਸੁਣੀਦਾ ਹੈ, ਕਿਉਂਕਿ ਉਧਰ ਵੀ ਏਜੰਡਾ ਚੱਲਦਾ ਤੇ ਇੱਧਰ ਵੀ ਚੱਲਦਾ, ਸੱਟ ਬਰੋਬਰ ਹੀ ਆ। ਗੱਲ ਇਹ ਆ ਕਿ ਦੇਖੋ, ਇੱਥੇ ਜਿੱਦਣ ਇਹ ਖਬਰ ਪਲਾਂਟ ਹੋਈ ਸੀਗੀ, ਮੈਂ ਇਸ ਕਰਕੇ ਸ਼ਬਦ ਕਹਿ ਰਿਹਾ ਕਿਉਂਕਿ ਮੈਂ ਲੰਮਾ ਸਮਾਂ ਅਖਬਾਰਾਂ 'ਚ ਗੁਜ਼ਾਰਿਆ। ਮੈਂ ਅੱਖਾਂ ਮੀਟ ਕੇ ਦੱਸ ਸਕਦਾ ਕਿਹੜੀ ਖਬਰ ਪੇਡ ਹੈ, ਕਿਹੜੀ ਖਬਰ ਪਲਾਂਟਡ ਹੈ, ਕਿਹੜੀ ਖਬਰ ਜਿਹੜੀ ਹੈ ਉਹ ਰਿਸਰਚ ਬੇਸਡ ਆ, ਕਿਹੜੀ ਕਾਪੀ ਪੇਸਟ ਆ, ਸਭ ਪਤਾ ਹੈ ਜੀ। ਤਾਂ ਅਸੀਂ ਉਸ ਦਿਨ ਜਦੋਂ ਅਖਬਾਰ ਫੋਲੇ ਅਰਸ਼ ਡੱਲਾ ਦੀ ਗ੍ਰਿਫਤਾਰੀ ਵਾਲੇ ਸਾਹਿਬ, ਉਹ ਸਾਰੇ ਦੇ ਸਾਰੇ ਜਿਹੜੇ ਅਖਬਾਰ ਸੀ, ਉਹਨਾਂ ਦੇ ਪਹਿਲੇ ਪੰਨੇ ਤੇ ਅਰਸ਼ ਡੱਲਾ ਦੀ ਗ੍ਰਿਫਤਾਰੀ ਦੀ ਖਬਰ ਸੀ। ਤੇ ਜਦੋਂ ਮੈਂ ਗੌਰ ਨਾਲ ਦੇਖਿਆ, ਸਮੇਤ ਟ੍ਰਿਬਿਊਨ, ਹਿੰਦੀ ਦੇ ਅਖਬਾਰ ਸਾਰਿਆਂ ਦਾ ਜਿਹੜਾ ਖਬਰ ਦਾ ਕਹਿ ਲੋ ਕਿ ਮਜ਼ਮੂਨ ਸੀ, ਉਹ ਸੀਗਾ। ਸਾਰੀਆਂ ਖਬਰਾਂ ਦਿੱਲੀ ਤੋਂ ਲੱਗੀਆਂ ਹੋਈਆਂ ਸੀਗੀਆਂ। ਤਾਂ ਮੈਂ ਉਸੇ ਦਿਨ ਇੱਕ ਪ੍ਰੋਗਰਾਮ 'ਚ ਕਿਹਾ ਸੀਗਾ ਪ੍ਰਵੀਨ ਜੀ ਕਿ ਇਹ ਖਬਰ ਦਿੱਲੀੋਂ ਲੱਗੀ ਆ ਜੀ। ਤਾਂ ਦਿੱਲੀੋਂ ਖਬਰ ਹਰੇਕ ਅਖਬਾਰ ਦੇ ਫਰੰਟ ਪੇਜ ਤੇ ਜੇ ਛਾਇਆ ਹੋਈ ਆ, ਤਾਂ ਇਹਦਾ ਮਤਲਬ ਹੈ ਕਿ ਉਚੇਚੀ ਲਵਾਈ ਗਈ ਆ।
ਉਸ ਤੋਂ ਬਾਅਦ ਇਸ ਖਬਰ ਦਾ ਇੰਨਾ ਜ਼ਿਆਦਾ ਚੀਰ-ਫਾੜ ਕੀਤਾ ਗਿਆ, ਇੰਨਾ ਇਸ ਨੂੰ ਫੋਲੋ ਕੀਤਾ ਗਿਆ, ਕਿਉਂਕਿ ਪਹਿਲਾਂ ਤੇ ਸਾਨੂੰ ਪਤਾ ਹੀ ਨਾ ਲੱਗਿਆ ਕਿ ਬਈ ਇਹ ਕੀ ਮਸਲਾ ਹੈ। ਫਿਰ ਪੁਸ਼ਟੀ ਹੋਈ ਤਾਂ ਬਾਅਦ ਚ ਫਿਰ ਮੋਹਰ ਹੀ ਲੱਗ ਗਈ ਕਿ ਏਜੰਸੀਆਂ ਨੇ ਉਹ ਖਬਰ ਕਿਉਂ ਲਵਾਈ ਸੀ। ਖਬਰ ਇਸ ਕਰਕੇ ਲਵਾਈ ਸੀ ਕਿ ਹੁਣ ਮੌਕਾ ਹੈ ਅਰਸ਼ ਡਾਲਾ, ਕਿਉਂਕਿ ਇੱਥੇ ਉੱਪਰੋਂ ਥੱਲੀ ਉਹਨੇ 3 ਵਾਰਦਾਤਾਂ ਜਿਹੜੀਆਂ ਕਹਿ ਲਓ ਕੀਤੀਆਂ ਜਾਂ ਉਹਦੇ ਨਾਲ ਜੁੜੀਆਂ। ਉਸ ਤੋਂ ਬਾਅਦ ਅਚਨਚੇਤੀ ਉਹਦੀ ਗ੍ਰਿਫਤਾਰੀ ਦੀ ਖਬਰ ਆਉਂਦੀ ਆ ਤੇ ਉਹਦੇ ਚ ਏਜੰਸੀਆਂ ਕਹਿ ਲਓ ਜਾਂ ਉੱਤੋਂ ਕੋਈ ਤਾਕਤ ਕਹਿ ਲਓ, ਅਖਬਾਰਾਂ ਚ ਪਹਿਲੇ ਪੰਨੇ ਤੇ ਵੱਡੀ ਖਬਰ ਲਵਾਉਂਦੀ ਹੈ। ਉਸ ਤੋਂ ਬਾਅਦ ਉਧਰੋਂ ਪੁਸ਼ਟੀ ਹੋ ਜਾਂਦੀ ਆ ਤੇ ਫਿਰ ਇਹ ਸਾਫ਼ ਹੋ ਗਿਆ ਕਿ ਅਸਲ ਦੇ ਵਿੱਚ ਗ੍ਰਿਫਤਾਰੀ ਦੀ ਜੋ ਸੂਚਨਾ ਸੀ ਉਸ ਨੂੰ ਬਹੁਤ ਵੱਡੇ ਪੱਧਰ ਤੇ ਜੇ ਉਭਾਰਿਆ ਗਿਆ, ਪ੍ਰਚਾਰਿਆ ਗਿਆ, ਤਾਂ ਉਹ ਕਿਤੇ ਨਾ ਕਿਤੇ ਜਿਹੜੀ ਕੂਟਨੀਤਿਕ ਟਸਲ ਸੀ ਉਹਦੇ ਦਰਮਿਆਨ ਇੱਕ ਮੌਕਾ ਨਜ਼ਰ ਆਇਆ। ਕਿਉਂਕਿ ਅਰਸ਼ ਡੱਲਾ ਮੋਸਟ ਵਾਂਟਡ ਸੂਚੀ 'ਚ ਸ਼ਾਮਲ ਆ। ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਫਿਰ ਇਹ ਗੱਲ ਕੈਨੇਡਾ ਨੂੰ ਵੀ ਸਮਝ ਆ ਗਈ ਹੋਏਗੀ, ਕਿਉਂਕਿ ਉੱਥੋਂ ਖਬਰਾਂ ਨਿਕਲ ਰਹੀਆਂ ਨੇ, ਇੱਥੋਂ ਤੱਕ ਸੂਚਨਾ ਕਿ ਉਹਨੂੰ ਜ਼ਮਾਨਤ ਨਹੀਂ ਦਿੱਤੀ ਗਈ, ਉਹਨੂੰ ਮਿਲਟਨ ਦੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿੱਥੇ ਖਤਰਨਾਕ ਅਪਰਾਧੀ ਨੇ। ਇੱਥੋਂ ਤੱਕ ਕੈਨੇਡਾ ਦੇ ਪੱਤਰਕਾਰਾਂ ਨੇ ਲਿਖ ਦਿੱਤਾ ਕਿ ਉਹਨੂੰ ਜੇਲ੍ਹ 'ਚ ਸੈਪਰੇਟ ਰੱਖਿਆ ਗਿਆ ਤੇ ਜ਼ਮਾਨਤ ਇਸ ਕਰਕੇ ਨਹੀਂ ਮਿਲੀ ਕਿ ਉਹ ਦੇਸ਼ ਛੱਡ ਕੇ ਭੱਜ ਸਕਦਾ। ਤਾਂ ਗੱਲ ਇਹ ਆ ਕਿ ਫਿਰ ਕੈਨੇਡਾ ਨੇ ਆਪਣਾ ਦਾਅ ਬਚਾਇਆ ਹੋਏਗਾ ਜੇ ਇਸ ਗੱਲ ਦੇ ਵਿੱਚ ਸੱਚ ਹੈ ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਇਸੇ ਤਰ੍ਹਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੂਟਨੀਤੀ ਦਾ ਹਿੱਸਾ ਨਜ਼ਰ ਆ ਰਿਹਾ, ਕਿਉਂਕਿ ਇਹਨਾਂ ਨੂੰ ਲੱਗ ਰਿਹਾ ਹੋਏਗਾ ਕਿ ਅਰਸ਼ ਡੱਲਾ ਦੇ ਮਾਮਲੇ ਦੇ ਵਿੱਚ ਅਸੀਂ ਕੈਨੇਡਾ ਨੂੰ ਕੂਟਨੀਤਿਕ ਦਬਾਅ ਹੇਠ ਲਿਆ ਸਕਦੇ ਹਾਂ ਕਿ ਆਹ ਦੇਖ ਲਓ ਕਿ ਇਹ ਲੋਕ ਤੁਹਾਡੀ ਜ਼ਮੀਨ ਨੂੰ ਸਾਡੇ ਵਿਰੋਧ ਦੇ ਵਿੱਚ ਹੀ ਨਹੀਂ ਵਰਤਦੇ, ਬਲਕਿ ਤੁਹਾਡੇ ਇੱਥੇ ਵੀ ਇਹ ਸਭ ਕੁਝ ਹੁੰਦਾ ਤੇ ਚਾਰजेस ਤੁਹਾਡੇ ਬੋਲਦੇ ਆ। ਤੇ ਡੋਜ਼ੀਅਰ ਵਗੈਰਾ ਜਿਹੜਾ ਉਹ ਪਹਿਲਾਂ ਹੀ ਅਰਸ਼ ਡਾਲਾ ਦਾ ਇਹਨਾਂ ਨੇ ਦਿੱਤਾ ਹੋਇਆ, ਸ਼ਾਇਦ 2023 ਦੇ ਵਿੱਚ ਹੀ ਡੋਜ਼ੀਅਰ ਜਿਹੜਾ ਸੌਂਪਿਆ ਸੀਗਾ। ਜੀ, ਪੰਜਾਬ ਅੰਦਰ ਕਹਿੰਦੇ ਮਾਰਟਿਨ ਦੇ ਟਿਕਾਣੇ ਤੇ ਛਾਪੇਮਾਰੀ ਕੀਤੀ ਗਈ ਹੈ ਜੀ। ਹਾਂਜੀ, ਅੱਗੇ ਤੇ ਇੱਕ ਨਾ ਕ੍ਰਿਕਟ ਖੇਡਦਾ ਹੁੰਦਾ ਸੀ ਮਾਰਟਿਨ ਕਰੋ, ਨਿਊਜ਼ੀਲੈਂਡ ਦਾ ਸੀਗਾ, ਬੜਾ ਤਗੜਾ ਕਪਤਾਨ ਸੀ। 1992 ਦੇ ਵਰਲਡ ਕੱਪ 'ਚ ਉਹਨੇ ਤਕਦੀਰ ਹੀ ਬਦਲਤੀ ਸੀ ਨਿਊਜ਼ੀਲੈਂਡ ਦੀ। ਤਾਂ ਗੱਲ ਇਹ ਆ ਕਿ ਹੁਣ ਮਾਰਟਿਨ ਪੰਜਾਬ 'ਚ ਕੌਣ ਆ ਗਿਆ ਸੀ ਤੇ ਇਹ ਸੋਚਦੇ ਪਏ ਆ। ਇਹ ਅਸਲ ਦੇ ਵਿੱਚ ਸੈਂਟੀਆਗੋ ਮਾਰਟਿਨ ਆ, ਜਿਸਨੂੰ ਲੋਟਰੀ ਕਿੰਗ ਕਹਿੰਦੇ ਆ। ਤੇ ਲੋਟਰੀ ਕਿੰਗ ਤੋਂ ਪਹਿਲਾਂ ਇਹ ਮਿਆਂਮਾਰ ਦੇ ਵਿੱਚ, ਯਾਨੀ ਉਸ ਵੇਲੇ ਦਾ ਬ੍ਰਹਮਾ ਸੀ ਜਿਹੜਾ, ਉਹਦੇ ਵਿੱਚ ਮਜ਼ਦੂਰੀ ਕਰਦਾ ਸੀ। ਫਿਰ ਆ ਕੇ ਚਾਹ ਦੀ ਦੁਕਾਨ ਪਰ ਲੱਗ ਗਿਆ। ਤੇ ਤੁਹਾਨੂੰ ਪਤਾ ਚਾਹ ਦੀ ਦੁਕਾਨ ਵਾਲੇ ਜਿਹੜੇ ਆ ਜਾਂ ਚਾਹ ਵਾਲੇ ਆ ਜਿਹੜੇ, ਉਹ ਇੰਡੀਆ 'ਚ ਕੁਝ ਲੋਕ ਬਹੁਤ ਤਰੱਕੀ ਕਰਦੇ ਆ, ਕੁਝ ਲੋਕ ਸਾਰੀ ਜ਼ਿੰਦਗੀ ਚਾਹ ਦਾ ਕੰਮ ਕਰਦੇ ਰਹਿੰਦੇ ਆ ਵਿਚਾਰੇ, ਕੋਈ ਮਾੜਾ ਕੰਮ ਨਹੀਂ। ਪਰ ਜਿਵੇਂ ਮੋਦੀ ਸਾਹਿਬ ਆ ਜਾਂ ਇਹ ਮਾਰਟਿਨ ਆ, ਇਹਨਾਂ ਨੇ ਬਹੁਤ ਤਰੱਕੀ ਕੀਤੀ ਆ। ਤੇ ਉਸ ਤੋਂ ਬਾਅਦ ਇਹਨੇ ਲਾਟਰੀ ਸਟਾਲ, ਫਿਰ 1, ਫਿਰ 5, ਫਿਰ ਇਸੇ ਤਰ੍ਹਾਂ ਜੈ ਲਲਿਤਾ ਜਿਹੜੀ ਸੀਗੀ ਉਹਨੇ ਇਹਨੂੰ ਹੱਥ ਪਾਇਆ 2002 ਦੇ ਕਰੀਬ। ਉਸ ਤੋਂ ਬਾਅਦ ਕਿਉਂਕਿ ਕਰੁਣਾ ਨਿਧੀ ਦੇ ਬੜਾ ਨੇੜੇ ਸੀਗਾ, ਉਸ ਤੋਂ ਬਾਅਦ 4-5 ਸਾਲ ਇਹ ਬਾਹਰ ਰਿਹਾ, ਯਾਨੀ ਕੇਰਲ ਦੇ ਵਿੱਚ ਕੰਮ ਕਰਨਾ ਸਟਾਰਟ ਕਰ ਦਿੱਤਾ। ਉਸ ਤੋਂ ਬਾਅਦ 8 'ਚ ਦਾ ਰੌਲਾ ਪਿਆ ਜਦੋਂ ਕੇਰਲ ਦੇ ਚੀਫ ਮਿਨਿਸਟਰ ਨੂੰ 2 ਕਰੋੜ ਰੁਪਏ ਦੇਣ ਦਾ ਰੌਲਾ ਪੈ ਗਿਆ। ਉਸ ਤੋਂ ਬਾਅਦ ਸਿੱਕਮ ਦੇ ਵਿੱਚ 900 ਕਰੋੜ ਦੀ ਹੇਰ-ਫੇਰ ਦਾ ਕਥਿਤ ਤੌਰ ਤੇ ਰੌਲਾ ਇਹਦਾ ਪਿਆ ਤੇ ਫਿਰ ਮਾਮਲਾ ਇਹਦਾ ਵਿਗੜਦਾ ਗਿਆ। ਪਰ ਬਾਅਦ ਦੇ ਵਿੱਚ 14 'ਚ ਇਹਨਾਂ ਦਾ ਜਿਹੜਾ ਸਾਰਾ ਟੱਬਰ ਸੀ ਉਹ ਤਕਰੀਬਨ ਰਾਜਨੀਤੀ 'ਚ ਆ ਗਿਆ। ਇਹਦਾ ਮੁੰਡਾ ਭਾਜਪਾ 'ਚ, ਇਹਦੀ ਘਰਵਾਲੀ ਖੁਦ ਇੱਕ ਸਟੇਜ ਤੇ ਮੋਦੀ ਸਾਹਿਬ ਨਾਲ ਦੇਖੀ ਗਈ। ਹੋਰ ਵੀ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਸੀ ਉਹ ਇੱਧਰ ਉੱਧਰ ਪਾਰਟੀਆਂ 'ਚ ਸ਼ਾਮਲ ਆ। ਇਹ ਲੋਟਰੀ ਕਿੰਗ ਇਹੋ ਜਿਹਾ ਕਿ 1300 ਕਰੋੜ ਰੁਪਏ ਦੇ ਇਲੈਕਟੋਰਲ ਬੌਂਡ ਦਿੱਤੇ ਸਨ ਇਸਨੇ। ਤਾਂ ਤੁਸੀਂ ਸਮਝੋ ਕਿ ਜਿਸ ਬੰਦਾ ਦਾ ਇੰਨਾ ਦਮ ਆ ਕਿ 1300 ਕਰੋੜ ਇਲੈਕਟੋਰਲ ਬੌਂਡ ਦੇ ਸਕਦਾ ਤਾਂ ਕਿੰਨੀ ਦੌਲਤ ਰੱਖਦਾ ਹੋਏਗਾ। ਸਭ 5000 ਕਰੋੜ ਦਾ ਟੈਕਸ ਪੇਅਰ ਹੈ। 5000 ਕਰੋੜ ਦਾ, ਕਮਾਈ ਨਹੀਂ, ਟੈਕਸ ਪੇਅਰ। ਤਾਂ ਮਤਲਬ ਕਿ ਇੰਨੀ ਜ਼ਿਆਦਾ ਕਮਾਈ ਕੀਤੀ ਆ। ਤਾਂ ਸਾਡੇ ਭਾਰਤ ਦੇ ਵਿੱਚ ਕੀ ਆ ਕਿ ਇੱਕ ਮੀਡੀਆ ਰਿਪੋਰਟ ਸੀਗੀ 2007 ਤੇ 8 ਵਿੱਚ, ਜੇ ਤੁਸੀਂ ਦੇਖੋਗੇ ਤਾਂ ਸਾਡੀ ਲਾਟਰੀ ਦੀ ਕਮਾਈ 145 ਕਰੋੜ ਸੀ, ਜਿਹੜੀ ਕਿ ਖੁਦ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਤੋਂ ਸ਼ਾਇਦ ਪਿਛਲੇ ਸਾਲ 10 ਕਰੋੜ ਰਹਿ ਗਏ। ਮਤਲਬ 135 ਕਰੋੜ ਘਟ ਗਈ। ਤੇ
ਕਮਾਲ ਦੀ ਗੱਲ ਹੈ ਕਿ ਉਸ ਤੋਂ ਬਾਅਦ ਇਹਨਾਂ ਨੇ ਇਹ ਹਵਾਲਾ ਦੇ ਕੇ ਇੱਕ ਹੋਰ ਫਰਮ ਨੂੰ 45 ਕਰੋੜ ਚ ਟੈਂਡਰ ਦੇ ਦਿੱਤਾ ਸੀਗਾ। ਸਾਡੀ ਲਾਟਰੀ ਇਸ ਕਰਕੇ ਪੰਜਾਬ ਦੀ ਬੰਦ ਹੋ ਗਈ। ਹੁਣ ਸਾਰੀ ਗੱਲ ਵਿੱਚ ਆ ਗਈ ਕਿ ਪੰਜਾਬ ਦੀ ਲਾਟਰੀ, ਕਈ ਸਾਨੂੰ ਸਵਾਲ ਕਰਦੇ ਹੁੰਦੇ ਆ ਦਰਸ਼ਕ ਸਰੋਤੇ ਕਿ ਪੰਜਾਬ ਵਾਲੀ ਲਾਟਰੀ ਕਿਉਂ ਬੰਦ ਹੋ ਗਈ। ਹੁਣ ਕਿਉਂ ਦਾ ਜਵਾਬ ਮਿਲ ਗਿਆ, ਕਿਉਂ ਬੰਦ ਹੋਈ। ਤਾਂ ਗੱਲ ਇਹ ਆ ਕਿ ਇਹਦਾ ਟਿਕਾਣਾ ਜਿਹੜਾ ਹੁਣ ਲਾਟਰੀ 'ਚ ਕੀ ਕਰਦਾ ਸੀ ਸਾਹਿਬ, ਇਹਦੇ ਤੇ ਦੋਸ਼ ਇੱਥੋਂ ਤੱਕ ਲੱਗੇ ਕਿ ਨਾਰਥ ਈਸਟ ਦੇ ਵਿੱਚ ਇਹਦੇ ਪੇਰੋਲ ਤੇ ਸਰਕਾਰੀ ਕਰਮਚਾਰੀ ਕੰਮ ਕਰਦੇ ਸੀ। ਹਿਸਾਬ ਲਾ ਲਓ, ਸਰਕਾਰੀ ਅਧਿਕਾਰੀ ਪੇਰੋਲ ਤੇ ਉਹਨਾਂ ਨੂੰ ਇੱਕ ਵੱਖਰੀ ਤਨਖਾਹ ਦਿੱਤੀ ਜਾਂਦੀ ਸੀ। ਸੋ ਸਭ ਕੁਝ ਆਪਣਾ ਸੈਟ ਆਪ ਹੀ, ਜਿਹਨੂੰ ਲਾਟਰੀ ਕੱਢਣੀ ਆ ਉਹਨੂੰ ਕੱਢਣੀ ਆ, ਜਿਹਨੂੰ ਲੁੱਟਣਾ ਉਹਨੂੰ ਲੁੱਟਣਾ। ਤਾਂ ਇਹੋ ਜਿਹੇ ਦੋਸ਼ ਸੈਂਟੀਆਗੋ ਮਾਰਟਿਨ ਤੇ ਲੱਗਦੇ ਰਹੇ ਆ। ਤੇ ਇਸ ਲਾਟਰੀ ਕਿੰਗ ਨੇ ਹਿਸਾਬ ਲਾ ਲਓ ਮਦਰਾਸ ਤੋਂ ਲੈ ਕੇ ਮੋਗੇ ਤੱਕ, ਕਹਿ ਲਓ ਲੁਧਿਆਣੇ ਤੱਕ ਲੱਤਾਂ ਪਸਾਰ ਲਈਆਂ। ਤਾਂ ਇਸ ਕਰਕੇ ਈਡੀ ਨੇ ਹੁਣ ਕਈ ਟਿਕਾਣਿਆਂ ਤੇ ਰੇਡ ਕੀਤੀ, ਉਹਦੇ ਚੋਂ ਲੁਧਿਆਣਾ ਵੀ ਇੱਕ ਰਿਹਾ। ਤੇ ਕੁਝ ਲੋਕ ਸਵਾਲ ਕਰਨਗੇ ਕਿ ਜੇ ਇਹ 1300 ਕਰੋੜ ਦਾ ਚੰਦਾ ਦੇ ਸਕਦਾ ਹੈ ਤੇ ਬਈ ਇਹਦੇ ਮਗਰ ਈਡੀ ਕਿਉਂ। ਤਾਂ ਦੇਖੋ, ਈਡੀ ਦਾ ਪੁਰਾਣਾ ਮਾਮਲਾ ਹੈ ਔਰ ਇਹ ਪਤਾ ਨਹੀਂ ਹੈ, ਮੈਨੂੰ ਨਹੀਂ ਪਤਾ ਕਿ ਇਸਨੇ ਕਿਹਨੂੰ ਜ਼ਿਆਦਾ ਚੰਦਾ ਦਿੱਤਾ। ਪਰ ਕਈ ਵਾਰ ਇਹ ਹੁੰਦਾ ਹੈ ਕਿ ਇਹੋ ਜਿਹੇ ਪੁਰਾਣੇ ਮਾਮਲੇ 'ਚ ਥੋੜਾ ਜਿਹਾ ਕਿਸੇ ਬੰਦੇ ਨੂੰ ਹੰਡਿਆ ਜਾਂਦਾ, ਹੱਕਿਆ ਜਾਂਦਾ, ਤੇ ਉਹ ਆਂਦੇ ਹੁੰਦੇ ਨੇ ਛੇਤਰਾਂ ਦੀ ਮਾਰੀ 9 ਮਣ ਝੜਦੀ ਆ, ਉਹ ਫਿਰ ਝਾੜ ਹੋਰ ਵੀ ਵਧੇਰੇ ਦੇਣ ਲੱਗ ਜਾਂਦਾ। ਜੀ ਜੀ। ਤੇ ਡੀਸੀ ਦੋਸ਼ ਲਾ ਰਹੇ ਨੇ, ਕਹਿੰਦੇ ਮੈਨੂੰ ਤਾਂ ਰੰਧਾਵਾ ਸਾਹਿਬ ਤੰਗ ਕਰਦੇ ਬੜਾ। ਤੁਹਾਨੂੰ ਉਹ ਵੀਡੀਓ ਯਾਦ ਹੋਣੀ ਹੈ ਜਿਹਦੇ ਵਿੱਚ ਰੰਧਾਵਾ ਸਾਹਿਬ ਇੱਕ ਦਫ਼ਤਰ 'ਚ ਜਾਂਦੇ ਆ, ਉਸ ਤੋਂ ਬਾਅਦ ਬੜੀ ਗਰਮਾ ਗਰਮੀ ਹੁੰਦੀ ਆ। ਤੇ ਵੈਸੇ ਵੀ ਰੰਧਾਵਾ ਸਾਹਿਬ ਤੇ ਤੁਹਾਨੂੰ ਪਤਾ ਨਹੀਂ ਕੀ ਲਸਣ ਜ਼ਿਆਦਾ ਖਾਂਦੇ ਆ, ਗਰਮੀ ਜ਼ਿਆਦਾ ਰਹਿੰਦੇ ਨੇ। ਤਾਂ ਗੱਲ ਇਹ ਆ ਕਿ ਉਹ ਵੀਡੀਓ ਵਾਇਰਲ ਹੋਈ, ਇਹਨਾਂ ਨੇ ਦੋਸ਼ ਲਾਏ ਕਿ ਡੀਸੀ ਕਹਿੰਦਾ ਕਿ ਬਾਈ ਇੱਥੋਂ ਨਿਕਲੋ ਬਾਹਰ। ਤੇ ਉਹ ਫਿਰ ਤੁਹਾਨੂੰ ਪਤਾ ਤਲਖੀ ਜਿਹੜੀ ਆ ਉਹ ਕਿਸ ਕਦਰ ਵਧੀ ਸੀਗੀ। ਤਾਂ ਗੱਲ ਪ੍ਰਵੀਨ ਜੀ ਇਹ ਆ ਕਿ ਹੁਣ ਇਹਨਾਂ ਨੇ ਸ਼ਿਕਾਇਤ ਹੋਰ ਲਾਈ ਆ। ਉਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਜੱਗੂ ਭਗਵਾਨਪੁਰੀਆ ਬਾਰੇ ਸ਼ਿਕਾਇਤ ਕੀਤੀ ਸੀ। ਹੁਣ ਇਹਨਾਂ ਨੇ ਜੋ ਕਣਕ ਦੀ ਖਰੀਦ ਹੈ ਉਹਦੇ ਵਿੱਚ ਯਾਨੀ MSP ਤੋਂ ਹੇਠਾਂ ਖਰੀਦ ਅਤੇ ਕੁਝ ਚੁਕਾਈ ਦੇ ਮਾਮਲੇ ਜਿਹੜੇ ਆ ਉਹ ਲੋਕਲ ਪ੍ਰਸ਼ਾਸਨ ਦੇ ਸਿਰ ਮੜੇ ਆ ਕਿ ਇਹ ਬੰਦੇ ਜਿਹੜੇ ਆ ਜੀ ਉਹ ਖਰਾਬ ਕਰ ਰਹੇ ਆ। ਤੇ ਜੇ ਉੱਥੋਂ ਦੇ DC ਆ ਉਹਨਾਂ ਨੇ ਆਪਣੇ ਵਰਸ਼ਨ ਦੇ ਵਿੱਚ ਹੁਣ ਖੁੱਲ੍ਹਾ ਕਹਿਣਾ ਸਟਾਰਟ ਕਰ ਦਿੱਤਾ ਹੈ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮਾਮਲਾ ਤੇ ਸਟਾਰਟ ਹੋਇਆ ਸੀਗਾ ਨਾ ਉਸ ਤਲਖੀ ਤੋਂ, ਤੇ ਇਹਨਾਂ ਨੇ ਹੁਣ ਕਿਹਾ, ਜਿਹੜੇ ਉਮਾ ਸ਼ੰਕਰ ਗੁਪਤਾ ਨੇ DC, ਉਹਨਾਂ ਨੇ ਕਿਹਾ ਕਿ ਜੋ ਮੈਂਬਰ ਪਾਰਲੀਮੈਂਟ ਆ ਸੁਖਜਿੰਦਰ ਸਿੰਘ ਜੀ ਰੰਧਾਵਾ, ਉਹ ਦਰਅਸਲ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਰੰਧਾਵਾ ਵੱਲੋਂ ਭੇਜਿਆ ਪੱਤਰ ਉਹਨਾਂ ਨੇ ਵੀ ਪੜ੍ਹਿਆ ਤੇ ਇਸ ਵਿੱਚ ਜੋ ਦੋਸ਼ ਲਾਏ ਗਏ ਨੇ ਉਹਨਾਂ ਨੂੰ ਸਾਬਤ ਕਰਨ ਲਈ ਰਿਕਾਰਡ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਦੋਸ਼ ਸਚਾਈ ਤੋਂ ਦੂਰ ਹੈ। ਮਤਲਬ ਸਾਫ਼ ਹੈ ਕਿ ਹੁਣ DC ਵੀ ਸਿੱਧੇ ਤੌਰ ਤੇ ਕਹਿ ਰਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੂੰ ਮੈਂਟਲੀ ਹਰਾਸ ਕਰ ਰਹੇ ਨੇ ਜੀ। ਤਾਂ ਖੈਰ ਇੱਥੇ ਪਤਾ ਨਹੀਂ ਹੈ, ਪਰ ਸੁਖਜਿੰਦਰ ਸਿੰਘ ਰੰਧਾਵਾ ਦਾ ਮਾਮਲਾ ਜਿਹੜਾ ਹੈ ਉਹ ਸਿਆਸੀ ਤੌਰ ਤੇ ਉੱਥੇ ਕਾਫੀ ਜ਼ਿਆਦਾ ਉਲਝ ਗਿਆ, ਯਾਨੀ ਉੱਥੇ ਸੀਟ ਕਾਫੀ ਫਸਵੀਂ ਹੋ ਗਈ ਆ। ਖਾਸ ਤੌਰ ਤੇ ਲੰਗਾਹ ਦੀ ਮੀਟਿੰਗ ਦਾ ਬੜਾ ਗਾਹ ਪਿਆ ਗਿਆ ਕਿ ਲੰਗਾਹ ਦੀ ਇੱਕ ਗੁਪਤ ਮੀਟਿੰਗ ਜਿਹੜੀ ਆ ਉਹ ਸਤੌਜ ਵਾਲੇ ਮਹਾਰਾਜ ਨਾਲ ਹੋ ਚੁੱਕੀ ਆ। ਤੇ ਉਸ ਤੋਂ ਬਾਅਦ ਹੁਣ ਗੇਮ ਜਿਹੜੀ ਆ ਥੋੜੀ ਬਦਲੀ ਨਜ਼ਰ ਆ ਰਹੀ ਆ। ਬਾਕੀ ਦੇਖੋ ਹੁਣ ਤੇ ਕੁਝ ਦਿਨ ਰਹਿ ਗਏ ਆ। ਸੁਖਜਿੰਦਰ ਸਿੰਘ ਰੰਧਾਵਾ ਜਿੰਨੇ ਤਲਖ ਲਹਿਜ਼ੇ ਨਾਲ ਰਾਜਨੀਤੀ ਕਰਨ ਵਾਲੇ ਆ, ਇਹ ਜਦੋਂ ਆਪੋਜੀਸ਼ਨ ਚ ਹੋਣ ਸ਼ਿਕਾਇਤੀ ਵੀ ਬਹੁਤ ਤਗੜੇ ਆ, ਤੇ ਜਦੋਂ ਇਹ ਸੱਤਾ ਚ ਹੋਣ ਤੇ ਫਿਰ ਇਹਨਾਂ ਤੋਂ ਜੇਲਾਂ ਵੀ ਨਹੀਂ ਸਮਝਦੀਆਂ ਹੁੰਦੀਆਂ। ਸਾਰੀ ਵੀ ਇੱਥੇ ਆ ਕੇ ਸਭ ਕੁਝ ਕਰਦਾ ਹੁੰਦਾ ਤੇ ਕਹਿੰਦੇ ਹੁੰਦੇ ਆ ਜੀ ਅਸੀਂ ਕੀ ਕਰੀਏ, ਸਾਨੂੰ ਸੈਂਟਰ ਕੁਝ ਦਿੰਦਾ ਹੀ ਨਹੀਂ। ਜੀ ਜੀ। ਤੇ ਸਾਈਕਲ ਖੜਾ ਕਰਨ ਤੋਂ ਹੀ ਕਤਲ ਕਰ ਦਿੱਤਾ ਗਿਆ ਜੀ ਕਿਸੇ ਬੰਦੇ ਦਾ। ਇਹ ਸਭ ਸਕੂਟੀ ਖੜੀ ਕਰਨ ਤੋਂ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਲਵਲੀ ਜੀ, ਲਵਲੀ ਚ ਮੈਂ ਪੜ੍ਹਦੀ ਗੀਤ ਹੈ ਨਾ, ਜਿੱਦਾਂ ਜਿਹੜੇ ਲਵਲੀ ਵਾਲੇ ਆ ਉਹ MP ਸਾਹਿਬ, ਉਹਨਾਂ ਦਾ ਜਿਹੜਾ ਇੱਕ ਗਰੁੱਪ ਆ, ਉਹਦੀ ਹੀ ਇੱਕ ਕਹਿ ਲਓ ਕਿ ਨਾਲ ਕੰਪਨੀ ਆ ਲਵਲੀ ਪਲਾਈਵੁੱਡ ਸ਼ਾਇਦ, ਉਹਦਾ ਤੇ ਗਾਂ ਰਿਚੀ ਟਰੈਵਲਸ ਵਾਲੇ ਬੜੇ ਮਸ਼ਹੂਰ ਨੇ, ਜਲੰਧਰੀਏ ਜਾਣਦੇ ਆ, ਉਹਨਾਂ ਦਾ ਬਹੁਤ ਵੱਡਾ ਝਗੜਾ ਚੱਲ ਰਿਹਾ ਜੀ ਇਸ ਟਾਈਮ। FIR ਤੇ ਗ੍ਰਿਫਤਾਰੀਆਂ ਤੇ ਮਾਮਲਾ ਕੀ ਸੀ, ਸਕੂਟੀ ਖਿਲਾਰਨ।
ਜੀ। ਇਹ ਅੱਗ ਲੱਗਣੀ ਆ ਜਿਹੜੀ ਮਤਲਬ ਕਿ ਜਗ੍ਹਾ ਹੈ ਨਾ ਉੱਥੇ ਸ਼ਹਿਰਾਂ ਦੇ ਵਿੱਚ, ਮੈਂ ਤਾਂ ਉੱਥੇ ਜਾਂਦਾ ਜੀ ਆਪਦੇ ਸਹੁਰੇ ਜਾਂਦਾ ਰਹਿਣਾ ਚੰਡੀਗੜ੍ਹ ਮਾਲੀ। ਤੇ ਮੈਂ ਪੁੱਛਿਆ, ਮੈਂ ਕਿਹਾ ਯਾਰ ਇੱਥੇ ਆ ਵਿੱਚ ਸਕੂਟਰ ਕਿਉਂ, ਮੋਟਰਸਾਈਕਲ ਕਿਉਂ ਟੇਢੇ ਜਿਹੇ ਕਰਕੇ ਲਾ ਦਿੰਦੇ ਹੋ? ਕਹਿੰਦੇ ਪਾਰਕਿੰਗ ਰੋਕੀ ਆ ਜੀ। ਅੱਛਾ। ਬੇੜਾ ਤਰ ਜੇ, ਮਤਲਬ ਕਿ ਕੋਈ ਕਾਰ ਵੀ ਨਾ ਖਿਲਾਰ ਜਾਵੇ ਦੱਸ। ਤੇ ਜੇ ਕੋਈ ਕਿਤੇ ਮੇਰੇ ਵਰਗਾ ਰੋਕ ਬਵੇ, ਭਾਵੇਂ ਬੂਹੇ ਦੇ ਅੱਗੇ ਖਾਲੀ ਜਗ੍ਹਾ, ਉਹ ਰੌਲਾ ਪਾਉਣ ਲੱਗ ਜਾਂਦੇ ਸਾਹਿਬ। ਪਤਾ ਨਹੀਂ ਕੀ ਕੁਛ ਹਿੰਦੀ ਅੰਗਰੇਜ਼ੀ ਚ ਕਹਿੰਦੇ, ਮੇਰੇ ਵਰਗਾ ਤੇ ਉਹ ਡਰ ਜਾਂਦਾ ਕਿ ਕਿਤੇ ਚਲਾਨ ਹੀ ਨਾ ਕਰਵਾ ਦੇਣ। ਸੋ ਗੱਲ ਇਹ ਆ ਕਿ ਪਾਰਕਿੰਗ ਬਹੁਤ ਵੱਡਾ ਮਸਲਾ, ਕਿਉਂਕਿ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਜਿਹੜੇ ਪੁਰਾਣੇ ਨੇ ਜੀ ਜੀ, ਤੇ ਆਵਾਜਾਈ ਸਾਧਨ ਉਹਨਾਂ ਦੀ ਭਰਮਾਰ ਆ, ਲੜ ਰਹੇ ਨੇ ਲੋਕ। ਤੇ ਇਹ ਮੋਗੇ ਦੀ ਘਟਨਾ ਹੈ ਜਿੱਥੇ ਦੱਸਦੇ ਆ ਕਿ ਇੱਕ ਦੁਕਾਨਦਾਰ ਨੂੰ ਸਿਰਫ ਇਸੇ ਵਾਸਤੇ ਕੁੱਟ ਕੇ ਮਾਰ ਦਿੱਤਾ ਗਿਆ ਕਿਉਂਕਿ ਇੱਕ ਸਾਈਕਲ ਖੜਾ ਕਰਨ ਦਾ ਝਗੜਾ ਸੀਗਾ ਤੇ ਗਾਹਕ ਨੂੰ ਸਮਾਨ ਦੇਣ ਲਈ ਕਹਿੰਦੇ ਕਿ ਬਈ ਇਹ ਜਿਹੜਾ ਸਾਈਕਲ ਸੀਗਾ ਉਹ ਖੜਾ ਕੀਤਾ ਸੀਗਾ, ਜਿੱਤੋਂ ਲੜਾਈ ਝਗੜਾ ਜਿਹੜਾ ਉਹ ਹੋਇਆ। ਤੇ ਦੱਸਦੇ ਆ ਕਿ ਇਹ ਜਿਹੜਾ ਪ੍ਰਮੋਦ ਸੀਗਾ, ਇਹਨੇ ਸਾਈਕਲ ਨੂੰ ਥੋੜਾ ਜਿਹਾ ਸਾਈਡ ਤੇ ਕਰ ਦਿੱਤਾ ਤੇ ਜਿਹੜਾ ਪੜੋਸੀ ਦੁਕਾਨਦਾਰ ਸੀਗਾ ਉਹਨੇ ਇਹਦੇ ਨਾਲ ਕੁੱਟਮਾਰ ਸਟਾਰਟ ਕਰ ਦਿੱਤੀ, ਜਿਸ ਤੋਂ ਬਾਅਦ ਇਹਦੀ ਮੌਤ ਹੋ ਗਈ। ਦੱਸਦੇ ਆ ਕਿ ਇਹਨੂੰ ਪਹਿਲਾਂ ਹੀ ਸਟੰਟ ਵਗੈਰਾ ਪਏ ਸੀਗੇ, ਹੋ ਸਕਦਾ ਕੋਈ ਹਾਰਟ ਵਗੈਰਾ ਦੀ, ਦਿਲ ਵਗੈਰਾ ਦੀ ਕੋਈ ਪਰੇਸ਼ਾਨੀ ਆ ਗਈ ਹੋਵੇ, ਪਰ ਮੌਤ ਹੋ ਗਈ। ਤਾਂ ਕਹਿਣ ਦਾ ਮਤਲਬ ਇਹ ਆ ਪ੍ਰਵੀਨ ਜੀ ਕਿ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਨਾ, ਵੈਸੇ ਤੇ ਜੇ ਤੁਸੀਂ ਦੇਖੋਗੇ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ, ਇੱਥੇ ਮੋਹਾਲੀ ਦੇ ਵਿੱਚ ਹੀ ਇਸ ਵੇਲੇ ਇੱਕ ਮੁੱਦਾ ਕਾਫੀ ਭਖਿਆ ਕਿ ਪ੍ਰਵਾਸੀਆਂ ਨੇ ਪੰਜਾਬੀ ਮੁੰਡਾ ਮਾਰਤਾ ਹੈ। ਮੈਂ ਕਿਸੇ ਵੀ ਕਤਲ ਨੂੰ ਮਾੜਾ ਹੀ ਕਹੂੰਗਾ, ਇਨਸਾਫ ਮਿਲਣਾ ਚਾਹੀਦਾ, ਮੈਂ ਪੀੜਤ ਪਰਿਵਾਰ ਦੇ ਨਾਲ ਖਲੋਤਾ ਜ਼ਿਆਤੀ ਤੌਰ ਤੇ। ਪਰ ਕੁਝ ਲੋਕ ਅੱਧੀ ਅਧੂਰੀ ਗੱਲ ਦੱਸਦੇ ਆ ਤੇ ਕੁਝ ਲੋਕ ਆਪਣਾ ਏਜੰਡਾ ਰਨ ਕਰਦੇ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈ ਸਰ। ਠੀਕ ਹੈ ਨਾ ਜੀ, ਕ੍ਰਾਈਮ ਟਾਈਮ ਆ, ਕ੍ਰਾਈਮ 90% ਕਤਲ ਤੇ ਆਪਣੇ ਪੰਜਾਬੀਆਂ ਦਾ ਕਰਦੇ। ਕਿੰਨਾ ਕੁ ਰੌਲਾ ਪਾਉਂਦੇ ਆ ਅਸੀਂ ਇੱਥੇ, ਤੇ ਭਰਾ ਨੂੰ ਮਾਰੀ ਜਾਂਦੇ, ਪੁੱਤ ਪਿਓ ਨੂੰ ਮਾਰੀ ਜਾਂਦੇ ਆ। ਗੱਲ ਇਹ ਆ ਕਿ ਅਸਲ ਚ ਉਸ ਝਗੜੇ ਦੀ ਵਜ੍ਹਾ ਵੀ ਇਹ ਸੀ ਜੀ। ਇਹ ਦੋ ਮੁੰਡੇ ਜਿਹੜੇ ਪੰਜਾਬੀ ਸੀ, ਇਹ ਖਲੋਤੇ ਸਨ, ਗੱਭਰੂ ਸੀਗੇ, ਉਹ ਕਿਤੇ ਮਾੜਾ ਮੋਟਾ ਮੋਟਰਸਾਈਕਲ ਟਕਰਾਇਆ ਜਾਂ ਕੀ ਹੋਇਆ ਰੱਬ ਜਾਣੇ। ਝਗੜਾ ਇਸ ਕਰਕੇ ਵਧਿਆ, ਹੋ ਸਕਦਾ ਦੋ ਇਹਨਾਂ ਨੇ ਖੁੱਤੀ ਚ ਧਰ ਦਿੱਤੀਆਂ ਹੁਣ, ਕਿਉਂਕਿ ਉਹ ਕੱਲਾ ਸੀ ਪੂਰਬੀਆ। ਉਹਦੇ ਬਾਅਦ ਇਹ ਉੱਥੇ ਖਲੋਤੇ ਰਹੇ ਨੇ ਤੇ ਉਹ ਇਕੱਠੇ ਹੋ ਕੇ ਆਏ। ਆ ਝਗੜਾ ਮਤਲਬ ਕਿ ਰੋਡਾਂ ਤੇ, ਸੜਕਾਂ ਤੇ ਪਾਰਕਿੰਗ ਨੂੰ ਲੈ ਕੇ ਪੰਜਾਬ 'ਚ ਬਹੁਤ ਬੁਰਾ ਹਾਲ ਆ। ਨੇਕਾਂ ਹੀ ਲੜਾਈਆਂ ਹੁੰਦੀਆਂ। ਇੱਥੇ ਤੇ ਮੁਹਾਲੀ 'ਚੋਂ ਇੱਕ ਵਾਰੀ ਐਸੀ ਵੀਡੀਓ ਨਿਕਲੀ ਸੀ ਕਿ ਕੁੜੀ ਬੇਸ ਬੈਟ ਲੈ ਕੇ ਤੇ ਕਾਰ ਤੋੜਦੀ ਨਜ਼ਰ ਆਈ ਸੀ। ਸੋ ਇਹ ਬਹੁਤ ਜ਼ਿਆਦਾ ਝਗੜੇ ਹੁੰਦੇ ਆ। ਤਾਂ ਤੁਹਾਡੇ ਸਾਹਮਣੇ ਦੇਖ ਲਓ, ਪਾਰਕਿੰਗ ਦੇ ਮੈਂ ਕਿੰਨੇ ਤੁਹਾਨੂੰ ਦੱਸਤਾ ਕਿ ਉਹ ਉੱਥੇ ਐਡੀ ਤਗੜੀ ਹਾਈ ਪ੍ਰੋਫਾਈਲ ਲੜਾਈ ਆ ਜਲੰਧਰ 'ਚ, ਮੋਗੇ 'ਚ ਤੇ ਕਤਲ ਹੀ ਹੋ ਗਿਆ। ਸਿਰਾ ਹੀ ਲੱਗਾ ਪਿਆ ਪੰਜਾਬ ਤੇ। ਹਰਿਆਣੇ ਦੇ ਵਿੱਚ ਵੀ ਕਹਿੰਦੇ ਲੇਡੀ ਜਿਮ ਟ੍ਰੇਨਰ ਰੱਖਣ ਦੀ ਆਵਾਜ਼ ਉੱਠਣ ਲੱਗੀ ਹੈ ਜੀ। ਅੱਗੇ ਤੇ ਯੂਪੀ ਵਾਲੇ ਪਿੱਟਣ ਡਏ ਆ। ਦਰਅਸਲ ਕੀ ਸੀ, ਮੈਂ ਤੁਹਾਨੂੰ ਥੋੜਾ ਜਿਹਾ ਨਾ ਇਸ ਘਟਨਾ ਦਾ ਵੀ ਪਿਛੋਕੜ ਦੱਸ ਦੇਵਾਂ ਪ੍ਰਵੀਨ ਜੀ। ਜੀ। ਇੱਕ ਨਾ ਵਗਲ ਜਿਹਾ ਬੰਦਾ ਸੀਗਾ ਤੇ ਉਹ ਕੁਝ ਬੰਦੇ ਨਾ ਕਨੈਕਟ ਕਰਦੇ ਹੁੰਦੇ ਆ ਰੂਹ ਦੇ ਨਾਲ, ਦਿਲ ਤੋਂ, ਤੇ ਕੁਝ ਬੰਦੇ ਕੰਟੈਕਟ ਬਣਾ ਕੇ ਅੱਗੇ ਵਧਦੇ ਹੁੰਦੇ ਆ। ਇਹ ਫਰਕ ਹੁੰਦਾ ਸਾ, ਮੇਰੀ ਆਪਣੀ ਨਿੱਜੀ ਜ਼ਿੰਦਗੀ ਦਾ ਨਿਚੋੜ ਆ। ਅਸੀਂ ਤੇ ਜ਼ਿਆਦਾਤਰ ਕਨੈਕਟ ਹੀ ਕੀਤਾ, ਜਿਹਦੇ ਨਾਲ ਕੀਤਾ। ਕੰਟੈਕਟ ਬਣਾ ਕੇ ਅੱਗੇ ਨਹੀਂ ਵਧੇ, ਯਾਨੀ ਇਹ ਸਾਡੀ ਭਾਸ਼ਾ 'ਚ ਇਹਨਾਂ ਲੋਕਾਂ ਨੂੰ ਕਟੂਏ ਕਹਿੰਦੇ ਆ। ਮੈਂ ਤੁਹਾਡੇ ਥਰੂ ਕਿਸੇ ਨੂੰ ਮਿਲਾਂ ਮੁੜ ਕੇ ਤੁਹਾਡੀਆਂ ਹੀ ਬੁਰਾਈਆਂ ਕਰਕੇ ਤੇ ਉਹਦੇ ਲਾਗੇ ਜਾ ਲੱਗਾ, ਸਾਡੀ ਭਾਸ਼ਾ 'ਚ ਉਹਨੂੰ ਕਟੂਆ ਕਹਿੰਦੇ ਆ। ਲੱਤ ਕਟੂਆ ਕਹਿ ਲਓ ਤੇ ਜਾਂ ਜੋ ਮਰਜ਼ੀ ਆ। ਜੀ। ਤਾਂ ਇਸ ਤਰ੍ਹਾਂ ਉਹ ਕਟੂਆ ਬੰਦਾ ਸੀ, ਗਾਂ ਦੀ ਗਾਂ ਲਿੰਕ ਬਣਾਉਂਦਾ, ਵੱਡੇ ਲੋਕਾਂ ਤੱਕ ਪਹੁੰਚਿਆ ਤੇ ਖੀਰ ਏਦਾਂ ਜਿਮ ਦੇ ਵਿੱਚ, ਵੱਡੀ ਜਿਮ ਸੀ, ਹਾਈਫਾਈ ਜਿਮ, ਉਹਦੇ ਵਿੱਚ ਟ੍ਰੇਨ ਕਰਦਾ ਸੀਗਾ। ਉਸ ਤੋਂ ਬਾਅਦ ਉਹ ਜਿਹੜੀਆਂ ਕੁਝ ਖਾਸ ਜਨਾਨੀਆਂ ਹੁੰਦੀਆਂ ਵੱਡੇ ਘਰਾਂ ਦੀਆਂ, ਉਹ ਟਕਾ ਲੈਂਦਾ ਸੀਗਾ। ਚੈਟ ਕਰਨੀ, ਮਸਕਰੀਆਂ ਕਰਨੀਆਂ, ਤੇ ਫਿਰ ਤੁਹਾਨੂੰ ਪਤਾ ਹੀ ਹੁੰਦਾ। ਤੇ ਇਸੇ ਤਰ੍ਹਾਂ ਇੱਕ ਜਨਾਨੀ ਨੇ ਉਹਦੇ ਚੱਕਰ 'ਚ ਆ ਕੇ ਕਾਫੀ ਕੁਝ ਕੀਤਾ ਤੇ ਉਸ ਤੋਂ ਬਾਅਦ ਉਹਨੇ ਮਾਰ ਕੇ ਉਹਨੂੰ ਨੱਪਤਾ ਸੀ। ਉਦੋਂ ਬਾਅਦ ਚਲੋ ਇਹ ਵੀ ਉਹੀ ਗੱਲ, ਫਿਰ ਇੱਕ ਕ੍ਰਾਈਮ ਦੀ ਘਟਨਾ ਨੂੰ ਤੁਸੀਂ ਦੇਖ ਲਓ, ਇਹ ਵੀ ਕ੍ਰਾਈਮ ਦੀ ਘਟਨਾ। ਹੁਣ ਇਹਦੇ ਬਿਹਾਵ ਤੇ ਯੋਗੀ ਨੇ ਇਹ ਕਹਿ ਦਿੱਤਾ ਕਿ ਮਤਲਬ ਜਿਹੜੀ ਟ੍ਰੇਨਰ ਹੋਣੇ ਆ ਜਿਮ 'ਚ, ਉਹਦੇ 'ਚ ਸਾਰੇ ਮਰਦ ਨਹੀਂ ਹੋ ਸਕਦੇ, ਫੀਮੇਲ ਹੋਣਗੇ।
ਉਹ ਰੱਖਣੇ ਜ਼ਰੂਰੀ ਆ ਟ੍ਰੇਨਰ ਬੁਟੀਕ ਦੇ ਵਿੱਚ, ਸੈਲੂਨ ਦੇ ਵਿੱਚ। ਹੁਣ ਉੱਥੋਂ ਦੇ ਕਾਰੋਬਾਰ ਹੁੰਦੇ ਆ, ਕਹਿੰਦੇ ਕਿ ਬੁਟੀਕ 'ਚ ਲੋਕ ਆਉਂਦੇ ਹੀ ਇਸ ਕਰਕੇ ਆ ਕਿ ਫਲਾਣੇ ਬੁਟੀਕ ਦਾ ਮਾਸਟਰ ਬਹੁਤ ਜ਼ਬਰਦਸਤ ਹੈ ਜੀ, ਉਹਦੀ ਫਿਟਿੰਗ ਬੜੀ ਜ਼ਬਰਦਸਤ ਹੈ। ਤੇ ਤੁਸੀਂ ਕਹਿ ਰਹੇ ਹੋ ਕਿ ਭਾਈ ਫੀਮੇਲ ਹੀ ਨਾਪ ਲੈਣਗੇ, ਸਭ ਕੁਝ ਕਰਨਗੇ, ਤਾਂ ਮਤਲਬ ਕਿ ਇਸ ਤਰ੍ਹਾਂ ਉੱਥੇ ਦੇ ਕਾਰੋਬਾਰ। ਅੱਛਾ, ਓਬਵੀਅਸ ਹੈ ਤੁਸੀਂ ਵੀ ਕਿਤੇ ਜਿਮ ਜਾਂਦੇ ਹੋਵੋਗੇ, ਸਾਨੂੰ ਤੇ ਤਕਰੀਬਨ ਕਹਿ ਲਓ ਕਿ ਸਾਲਾਂ ਬੱਧੀ ਸਮਾਂ ਹੋ ਗਿਆ। ਇੱਕ ਸ਼ਹਿਰ ਦੇ ਵਿੱਚ, ਸਾਡਾ ਸ਼ਹਿਰ ਮਾਮੂਲੀ ਜਿਹਾ ਸ਼ਹਿਰ ਆ ਜੀ ਜੀ, ਇੱਥੇ 12 ਦੇ ਕਰੀਬ ਜਿਮਾਂ ਨੇ, ਤੇ ਲੇਡੀ ਜਿਮ ਟ੍ਰੇਨਰ ਮੈਨੂੰ ਲੱਗਦਾ ਸਾਡੇ ਪੂਰੇ ਸ਼ਹਿਰ 'ਚ ਜੇ ਆਪਾਂ ਕਾਲ ਕਰੀਏ ਤੇ ਸ਼ਾਇਦ 1-2 ਵੀ ਨਾ ਹੋ। ਜੇ ਖੜੇ ਪੈਰ ਆਪਾਂ ਗੱਲ ਕਰੀਏ ਤਾਂ ਇਹੀ ਹਾਲ ਯੂਪੀ ਦਾ, ਕਿਉਂਕਿ ਔਰਤਾਂ ਜਿਮ ਜ਼ਰੂਰ ਜਾਣ ਲੱਗੀਆਂ ਨੇ ਹੁਣ, ਜਿਮ ਟ੍ਰੇਨਰ ਨਹੀਂ ਇੰਨੀਆਂ ਨੇ, ਜੀ ਜੀ, ਗਿਣਤੀ ਨਹੀਂ ਹੈਗੀ। ਤਾਂ ਮਤਲਬ ਕਿ ਇਸੇ ਤਰ੍ਹਾਂ ਹੁਣ ਉਹ ਗੱਲ, ਆਹੀ ਬਲਡੋਜ਼ਰ ਵਾਲਾ ਕੰਮ ਕੀ ਸੀ ਸਰ? ਆਹੀ ਮੈਂ ਏਜੰਡੇ ਦੀ ਗੱਲ ਕਰ ਰਿਹਾ। ਕੁਝ ਲੋਕ ਏਜੰਡਾ ਏਦਾਂ ਹੀ ਬਹੁਤ ਵੱਡਾ ਬਣਾ ਦਿੰਦੇ ਆ ਸਾਹਿਬ। ਗੱਲ ਇਹ ਆ ਕਿ ਬਲਡੋਜ਼ਰ ਕੀ ਸੀਗਾ, ਤੁਹਾਨੂੰ ਪਤਾ ਬਲਡੋਜ਼ਰ ਕਿੱਥੋਂ ਚੱਲਿਆ ਸੀਗਾ? ਵਿਕਰੂ ਕਾਂਡ ਹੋਇਆ, 8 ਪੁਲਿਸ ਵਾਲੇ ਮਾਰ ਦਿੱਤੇ ਸੀਗੇ ਜੀ ਦੁਬੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਦੁਬੇ ਦੀ ਸਾਰੀ ਪ੍ਰਾਪਰਟੀ ਡਿੱਗੀ ਗਈ ਸੀ। ਮਤਲਬ ਇਹ ਨਹੀਂ ਹੈ ਕਿ ਇਕੱਲੇ ਮੁਸਲਮਾਨ ਹੀ ਇਹਦਾ ਸ਼ਿਕਾਰ ਹੋਏ ਨੇ ਬਲਡੋਜ਼ਰ ਦਾ, ਸਭ ਤੋਂ ਪਹਿਲਾਂ ਸ਼ਿਕਾਰ ਤੇ ਦੁਬੇ ਸੀਗਾ ਨਾ। ਬਾਅਦ ਚ ਦੁਬੇ ਦਾ ਵੀ ਐਨਕਾਊਂਟਰ ਕਰ ਦਿੱਤਾ ਗਿਆ। ਦੁਬੇ ਤਾਂ ਮਾਰਤਾ ਨਾ, ਪਰ ਪ੍ਰਾਪਰਟੀ ਉਹਦੀ ਢਾਈ ਗਈ ਸੀ। ਦੂਜਾ ਸ਼ਿਕਾਰ ਸੀਗਾ ਬਲਡੋਜ਼ਰ ਦਾ ਸਰ ਅੰਸਾਰੀ, ਜਿਹਦੀ 300 ਕਰੋੜ ਦੀ ਪ੍ਰਾਪਰਟੀ ਢਾਈ ਗਈ ਜੀ। ਤਾਂ ਲੋਕਾਂ ਨੇ ਤਾੜੀਆਂ ਮਾਰੀਆਂ। ਪਹਿਲਾਂ 8 ਪੁਲਿਸ ਮਰਨ ਦਾ ਗੁੱਸਾ ਸੀ, ਗਲੋਰੀਫਾਈ ਹੋਏ ਜੀ। ਫਿਰ ਅੰਸਾਰੀ ਮੁਸਲਮਾਨ ਸੀ, ਅਗਲਾ ਛੇਤਰ ਥੱਲੇ ਰੱਖਦਾ ਸੀ। ਜਦੋਂ ਇਸ ਤਰ੍ਹਾਂ ਦੇ ਬੰਦੇ ਫਿਰ ਦਾਬੂ ਹੁੰਦੇ ਆ ਨਾ ਸਾਹਿਬ, ਦੁਨੀਆ ਬਹੁਤ ਖੁਸ਼ ਹੁੰਦੀ। ਇੱਥੋਂ ਬਲਡੋਜ਼ਰ ਦੀ ਸਟਾਰਟ ਹੋਈ ਤੇ ਬਲਡੋਜ਼ਰ ਫਿਰ ਉਹ ਦੂਜੀਆਂ ਸਟੇਟਾਂ 'ਚ ਚਲਾ ਗਿਆ। ਇਹੀ ਕਹਾਣੀ ਹੁਣ ਯੂਪੀ ਤੋਂ ਸਟਾਰਟ ਹੋਈ ਆ, ਚੇਅਰਪਰਸਨ ਵੀ ਕਹੀ ਜਾਂਦੀ ਹੈ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਘਟਨਾ ਤੋਂ ਇਹ ਕੰਮ ਸ਼ੁਰੂ ਹੁੰਦਾ ਤੇ ਸਾਰੇ ਕਿੱਤਿਆਂ ਨਾਲ ਜੋੜ ਦਿੱਤਾ ਜਾਂਦਾ। ਸੋ ਇਹ ਕਹਿ ਲਓ ਕਿ ਜਿਹੜੀ ਆਵਾਜ਼ ਉੱਠ ਰਹੀ ਹੈ ਹੁਣ ਹਰਿਆਣੇ 'ਚੋਂ, ਉਹਦਾ ਪਿਛੋਕੜ ਮੈਂ ਤੁਹਾਨੂੰ ਦੱਸਿਆ। ਜੀ ਜੀ ਜੀ, ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੀ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਹੋਰ ਵੀ ਨੇ ਜਿਨ੍ਹਾਂ ਦੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਇਸ ਤੋਂ ਪਹਿਲਾਂ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ, ਤੇ ਉਸ ਤੋਂ ਬਾਅਦ ਆਪਾਂ ਇੱਕ ਬੜੇ ਹੀ ਅਹਿਮ ਮਸਲੇ ਨੂੰ ਲੈ ਕੇ ਜਿਹੜੀ ਗੱਲਬਾਤ ਆ ਉਹ ਤੁਹਾਡੇ ਸਾਰੇ ਨਾਲ ਕਰਾਂਗੇ। ਜੁੜੇ ਰਹੋ ਪੰਜਾਬੀ DSA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਅੱਜ ਕੁੱਲ ਦੁਨੀਆ ਜਿਹੜੀ ਹੈ ਉਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੰਗ ਦੇ ਵਿੱਚ ਰੰਗੀ ਹੋਈ ਆ। ਉਹਨਾਂ ਦਾ ਪ੍ਰਕਾਸ਼ ਪੁਰਬ ਦੁਨੀਆ ਭਰ ਦੇ ਵਿੱਚ ਲੋਕਾਈ ਦੇ ਵਿੱਚ ਬੜੀ ਧੂਮ-ਧਾਮ ਨਾਲ, ਬੜੀ ਸ਼ਰਧਾ ਤੇ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ। ਜੇਕਰ ਆਪਾਂ ਦੇਖੀਏ ਤਾਂ ਉਹਨਾਂ ਨੂੰ ਅੱਜ ਮੈਂ ਇੱਕ ਆਰਟੀਕਲ ਵੀ ਪੜ੍ਹ ਰਿਹਾ ਸੀਗਾ, ਜਿਹੜਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਲਿਖਿਆ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪ੍ਰਧਾਨ ਨੇ, ਤੇ ਉਹਨਾਂ ਨੇ ਵੀ ਉਸ ਆਰਟੀਕਲ ਦੇ ਵਿੱਚ ਉਹਨਾਂ ਨੂੰ ਦੁਨੀਆ ਦੇ ਸਰਬ ਸਾਂਝੇ ਰਹਿਬਰ ਦੱਸਿਆ। ਜੇ ਆਪਾਂ ਕੋਈ ਹੋਰ ਰਚਨਾਵਾਂ ਪੜ੍ਹ ਲਈਏ ਤਾਂ ਉਹਨਾਂ ਕਿਸੇ ਦੇ ਵਿੱਚ ਉਹਨਾਂ ਨੂੰ ਮਨੁੱਖਤਾ ਦੇ ਮਸੀਹਾ ਕਿਹਾ ਗਿਆ, ਕਿਸੇ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਔਰਤ ਤੇ ਮਰਦ ਦੀ ਬਰਾਬਰੀ ਤੇ ਕੰਮ ਕੀਤਾ, ਜਾਂ ਉਹਨਾਂ ਨੇ ਉਸ ਦੇ ਬਾਰੇ ਲੋਕਾਂ ਨੂੰ ਦੱਸਿਆ। ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਨੇ ਮਨੁੱਖ ਨੂੰ ਸਹੀ ਮਾਇਨੇ ਦੇ ਵਿੱਚ ਸੱਚਾਈ ਦੇ ਨਾਲ, ਨਿਮਰਤਾ ਦੇ ਨਾਲ, ਦਇਆ ਦੇ ਨਾਲ, ਸੇਵਾ ਦੇ ਨਾਲ, ਸਬਰ ਦੇ ਨਾਲ, ਸੰਤੋਖ ਦੇ ਨਾਲ, ਪਰਉਪਕਾਰ ਦੇ ਨਾਲ, ਇਹਨਾਂ ਗੁਣਾਂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਦੀ ਜਿਹੜੀ ਆ ਉਹ ਸਿੱਖਿਆ ਦਿੱਤੀ ਹੈ। ਤੇ ਉਹਨਾਂ ਨੇ ਕਿਹਾ ਕਿ ਕਿਰਤ ਕਰੋ। ਕਿਰਤ ਦੇ ਵੱਲ ਉਹਨਾਂ ਨੇ ਫਿਰ ਜ਼ਿੰਦਗੀ ਦੇ ਆਖਿਰਲੇ ਪੜਾਅ ਦੇ ਵਿੱਚ, ਹਾਲਾਂਕਿ ਆਪਾਂ ਕੋਈ ਧਾਰਮਿਕ ਮਨੁੱਖ ਨਹੀਂ ਗੇ, ਇਹ ਜਿੰਨਾ ਕੁ ਆਪਾਂ ਪੜ੍ਹਿਆ ਉਹ ਉਸ ਦੇ ਹਿਸਾਬ ਦੇ ਨਾਲ ਤੁਹਾਨੂੰ ਮੈਂ ਦੱਸ ਰਿਹਾ, ਤਾਂ ਉਹਨਾਂ ਨੇ ਅੰਤਲੀ ਸਮੇਂ ਦੇ ਵਿੱਚ, ਅੰਤਲੇ ਪੜਾਅ ਦੇ ਵਿੱਚ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਿਰਤ ਕੀਤੀ ਵੀ। ਔਰ ਅੱਜ ਜਿੱਥੋਂ ਦੇ ਆਪਾਂ ਦਰਸ਼ਨ ਦੀਦਾਰੇ ਕਰਦੇ ਹਾਂ ਸ੍ਰੀ ਕਰਤਾਰਪੁਰ ਸਾਹਿਬ ਦੇ, ਉਹ ਉਹਨਾਂ ਨੇ ਉਸ ਥਾਂ ਦੇ ਉੱਤੇ, ਉਸ ਸਥਾਨ ਦੇ ਉੱਤੇ ਕਹਿ ਸਕਦੇ ਹਾਂ ਆਪਾਂ, ਆਪਣੇ ਆਖਰੀ ਜਿਹੜੇ ਜੀਵਨ ਦੇ ਪਲ ਆ, ਉਹ ਅੱਜ ਜ਼ਿੰਦਗੀ ਦੇ ਜਿਹੜੇ ਸਾਲ ਆ ਉਹ ਉੱਥੇ ਬਤੀਤ ਕੀਤੇ, ਖੇਤੀਬਾੜੀ ਕਰਦੇ ਆ। ਖੈਰ, ਪਰ ਦੂਜੇ ਪਾਸੇ ਜੇ ਅੱਜ ਆਪਾਂ ਉਹਨਾਂ ਦੇ ਆਗਮਨ ਪੁਰਬ ਨੂੰ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾ ਰਹੇ ਹਾਂ, ਤੇ ਉਹਨਾਂ ਨੇ ਜਿਹੜੀਆਂ ਗੱਲਾਂ ਦੁਨੀਆ ਨੂੰ ਕਹੀਆਂ, ਬਰਾਬਰਤਾ ਦੀ, ਸੱਚਾਈ ਦੀ, ਮਨੁੱਖਤਾ ਦੀ, ਔਰਤ ਜਾਤੀ ਦੇ ਲਈ, ਜਾਂ ਹੋਰ ਇਮਾਨਦਾਰੀ ਦੀ, ਉੱਥੇ ਕਿਤੇ ਨਜ਼ਰ ਆਉਣੇ ਆ। ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਵਾਤਾਵਰਨ ਦੀ ਰਾਖੀ ਕਰਨੀ ਹੈ, ਤੁਹਾਡਾ ਜਿਹੜਾ ਪਾਣੀ ਆ ਪਿਤਾ ਹੈ ਤੇ ਧਰਤੀ ਜਿਹੜੀ ਉਹ ਮਾਂ ਹੈ। ਅੱਜ ਜਿੱਥੇ ਉਹਨਾਂ ਨੇ ਆਖਰੀ ਸਾਲ ਬਿਤਾਏ, ਉੱਥੋਂ ਦਾ AQI ਤੁਹਾਨੂੰ ਪਤਾ ਕਿੰਨਾ ਹੈ? ਤਕਰੀਬਨ 1000। 450 ਤੋਂ ਪਾਰ ਜਿੱਥੇ AQI ਹੈ, ਏਅਰ ਕੁਆਲਿਟੀ ਇੰਡੈਕਸ, ਉਹ ਖਤਰਨਾਕ ਹੈ। 400 ਤੇ ਉੱਪਰ, 400 ਤੋਂ ਉੱਪਰ ਖਤਰਨਾਕ ਹੈ, ਤੇ 450 ਦੇ ਨੇੜੇ ਉਹ ਅਤੀ ਖਤਰਨਾਕ ਹੈ। ਤੇ ਜਿੱਥੇ 1000 ਹੈ, ਉੱਥੇ ਕੀ ਹੋਊਗਾ? ਉੱਥੇ ਕਿਵੇਂ ਰਹਿੰਦੇ ਹੋਣਗੇ ਮਨੁੱਖ? ਉੱਥੇ ਦਮੇ ਦੇ ਮਰੀਜ਼ਾਂ ਦੀ ਕੀ ਹਾਲਤ ਹੋਊਗੀ? ਉੱਥੇ ਬੱਚਿਆਂ ਦੀ ਕੀ ਹਾਲਤ ਹੋਊਗੀ? ਛੋਟੇ ਬੱਚੇ ਜਿਹੜੇ 1.5, 2-2 ਸਾਲ ਦੇ, ਉੱਥੇ ਉਹਨਾਂ ਲੋਕਾਂ ਦੀ ਕੀ ਹਾਲਤ ਹੋਊਗੀ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਸਾਹ ਦੀ ਬਿਮਾਰੀ ਹੈ, ਕੋਈ ਇਸ ਤਰ੍ਹਾਂ ਦੀ ਸਾਹ ਦੀ ਪ੍ਰੋਬਲਮ ਹੈ? ਕਿਵੇਂ ਰਹਿੰਦੇ ਹੋਣਗੇ ਉਹ? ਇਸ ਤਰ੍ਹਾਂ ਦਾ ਤਾਂ ਉਹਨਾਂ ਨੇ ਨਹੀਂ ਸੀ ਕਿਹਾ ਕਿ ਤੁਸੀਂ ਐਂ ਕਰ ਦਿਓ, ਮੇਰੇ ਜਾਣ ਬਾਅਦ ਧਰਤੀ ਨੂੰ ਇਸ ਤਰ੍ਹਾਂ ਕਰ ਦਿਓ। ਔਰ ਜੇਕਰ ਅਸੀਂ ਉਹਨੂੰ ਮਨਾ ਰਹੇ ਹਾਂ, ਤਾਂ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਦੇ ਨੇੜੇ ਤੇੜੇ ਹੋਣ ਦੀ ਵੀ ਜ਼ਰੂਰਤ ਹੈ। ਅੱਜ ਮਨੁੱਖਤਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਪੰਜਾਬੀ ਰੇਡੀਓ ਦੇ ਇਸੇ ਮੰਚ ਦੇ ਉੱਤੇ ਬਹੁਤ ਵਾਰ ਆਪਾਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਖਿੱਤੇ ਦੁਨੀਆ ਭਰ ਦੇ ਵਿੱਚ ਇਸ ਟਾਈਮ ਅਜਿਹੇ ਨੇ, ਜਿਨ੍ਹਾਂ ਦੇ ਨਾਲ ਜਿਸ ਕੌਮ ਦੇ ਉਹ ਰਹਿਬਰ ਨੇ, ਵਾਲੀ ਨੇ, ਵਾਰਸ ਨੇ, ਔਰ ਪਹਿਲੇ ਪਾਤਸ਼ਾਹ ਨੇ, ਉਸ ਦੇ ਮੂਹਰੇ ਵੀ ਕਈ ਚੁਣੌਤੀਆਂ ਨੇ। ਉਸ ਦੇ ਵਿੱਚ ਆਜ਼ਾਦ ਖਿਆਲਾਂ ਦੇ ਮਾਲਕ ਲੋਕਾਂ ਨੂੰ, ਆਜ਼ਾਦ ਖਿਆਲਾਂ ਦੇ ਧਾਰਨੀ ਲੋਕਾਂ ਨੂੰ ਸਰਕਾਰਾਂ ਵੱਲੋਂ, ਜਿਹੜੀਆਂ ਸਰਕਾਰਾਂ ਦੇ ਨਾਲ ਉਹ ਸਹਿਮਤ ਨਹੀਂ, ਭਾਰਤ ਸਰਕਾਰ ਦੇ ਨਾਲ, ਉਹਨਾਂ ਨੂੰ ਕੁਚਲਿਆ ਜਾ ਰਿਹਾ, ਉਹਨਾਂ ਨੂੰ ਦੱਬਿਆ ਜਾ ਰਿਹਾ, ਉਹਨਾਂ ਨੂੰ ਵੱਖ-ਵੱਖ ਟੈਗ ਲਾਏ ਜਾ ਰਹੇ ਨੇ। ਸੰਸਾਰਕ ਪੱਧਰ ਦੇ ਉੱਤੇ, ਕੌਮਾਂਤਰੀ ਪੱਧਰ ਦੇ ਉੱਤੇ ਉਹਨਾਂ ਲੋਕਾਂ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ, ਔਰ ਕੋਈ ਵੇਲਾ ਹੱਥ ਖੁੰਝਣ ਨਹੀਂ ਜਾ ਰਿਹਾ। ਉਹਨਾਂ ਦੇ ਗੁਰਦੁਆਰਾ ਸਾਹਿਬਾਨ ਦੇ ਬਾਰੇ ਕਿਹਾ ਜਾ ਰਿਹਾ ਕਿ ਇੱਥੇ ਜੀ ਡਰੱਗ ਹੈ। ਆਪਾਂ ਪਿਛਲੇ ਦਿਨਾਂ ਦੇ ਵਿੱਚ ਰਿਪੋਰਟਾਂ ਵੀ ਕੀਤੀਆਂ ਸੀ। ਉਹਨਾਂ ਦੇ ਨਾਲ, ਉਹਨਾਂ ਦੇ ਹੱਕ ਹਕੂਕਾਂ ਦੇ ਨਾਲ ਸੰਬੰਧਿਤ ਜਿਹੜੇ ਬਿੱਲ ਨੇ ਉਹ ਰੁਕਵਾਏ ਜਾ ਰਹੇ ਨੇ। ਤੁਸੀਂ ਦੇਖੋ ਕਿ ਜੇਕਰ ਇੱਧਰਲੇ ਮੁਲਕਾਂ ਦੇ ਵਿੱਚ ਆ ਕੇ ਉਹਨਾਂ ਲੋਕਾਂ ਦੇ ਨਾਲ ਇਸ ਤਰ੍ਹਾਂ ਕੀਤਾ ਜਾ ਰਿਹਾ, ਤੇ ਜਿੱਥੋਂ ਆਏ ਨੇ ਭਾਰਤ ਦੇ ਵਿੱਚ, ਉੱਥੇ ਉਹਨਾਂ ਦੇ ਨਾਲ ਕਿਹੋ ਜਿਹਾ ਵਰਤਾਰਾ ਹੋਊਗਾ। ਸੋ ਅੱਜ ਸਾਨੂੰ ਸਭ ਤੋਂ ਵੱਡੀ ਜਿਹੜੀ ਲੋੜ ਆ, ਉਹ ਸਾਨੂੰ ਮਨੁੱਖ ਨੂੰ ਮਨੁੱਖ ਦੇ ਨਾਲ ਨੇੜੇ ਰਹਿਣ ਦੀ ਲੋੜ ਆ, ਜਿਹੜੀ ਉਹਨਾਂ ਨੇ ਗੱਲ ਸਿਖਾਈ ਹੈ। ਔਰ ਆਪਾਂ ਬੇਸ਼ੱਕ ਅਸੀਂ ਇੱਕ ਪਾਸੇ ਕਹਿਣਾ ਕਿ ਅਸੀਂ ਉਹਨਾਂ ਦੇ ਪੈਰੋਕਾਰ ਹਾਂ ਜੀ, ਪਰ ਦੂਜੇ ਪਾਸੇ ਅਸੀਂ ਔਰਤ ਨੂੰ ਉਹਦੇ ਤਿਰਸਕਾਰ ਦੇ ਮਾਮਲੇ ਦੇ ਵਿੱਚ, ਜਾਂ ਉਹਦੀ ਬੇਇੱਜ਼ਤੀ ਦੇ, ਉਹਨੂੰ ਜ਼ਲੀਲ ਕਰਨ ਦੇ ਮਾਮਲੇ ਦੇ ਵਿੱਚ ਕੋਈ ਕਸਰ ਨਹੀਂ ਬਾਕੀ ਛੱਡਦੇ। ਹਾਂ, ਕਈ ਮਾਮਲਿਆਂ ਦੇ ਵਿੱਚ ਔਰਤ ਵੀ ਔਰਤ ਨਾਲ ਮਾੜਾ ਬਿਹੇਵ ਕਰਦੀ ਹੈ, ਤੇ ਕਈ ਮਾਮਲਿਆਂ ਦੇ ਵਿੱਚ ਮਰਦ ਉਹਦੇ ਨਾਲ ਮਾੜਾ ਬਿਹੇਵ ਕਰਦਾ। ਇੱਧਰਲੇ ਥਾਵਾਂ ਦੇ ਵਿੱਚ ਬੇਸ਼ੱਕ ਘੱਟ ਹੋਊਗਾ, ਪਰ ਜਿੱਥੋਂ ਆਪਾਂ ਆਏ ਹਾਂ ਉੱਥੇ ਹਲੇ ਵੀ ਕਈ ਥਾਵਾਂ ਦੇ ਉੱਤੇ, ਕਈ ਘਰਾਂ ਦੇ ਵਿੱਚ, ਕਈ ਕੰਮਕਾਰ ਵਾਲੀਆਂ ਥਾਵਾਂ ਦੇ ਉੱਤੇ ਔਰਤ ਜਿਹੜੀ ਆ ਉਹ ਕੋਈ ਨਾ ਤਾਂ ਬਾਹਲੀ ਸੁਰੱਖਿਅਤ ਆ, ਤੇ ਨਾ ਹੀ ਕੋਈ ਬਾਹਲੀ ਉਹਦੀ ਇੱਜ਼ਤ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਕਿੰਨੀਆਂ ਇਹੋ ਜਿਹੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਹਾਲਾਂਕਿ ਜਿਨ੍ਹਾਂ ਨੂੰ ਸਾਂਝਿਆਂ ਕਰਦਿਆਂ ਵੀ ਸਾਨੂੰ ਬੜੀ ਸ਼ਰਮ ਆਉਂਦੀ ਹੈ, ਤੇ ਬੜਾ ਦੁੱਖ ਦੇ ਨਾਲ ਇਹ ਕਹਿਣਾ ਪੈਂਦਾ ਕਿ ਆਹ ਘਟਨਾ ਵਾਪਰ ਗਈ ਹੈ। ਕੋਲਕਾਤਾ ਮੈਡੀਕਲ ਰੇਪ ਦਾ ਮਾਮਲਾ ਤੁਸੀਂ ਦੇਖ ਲਓ। ਉਹ ਕੁੜੀ ਸ਼ਿਫਟਾਂ ਦੇ ਉੱਤੇ, ਰਾਤ ਦੀਆਂ ਸ਼ਿਫਟਾਂ ਤੇ ਕੰਮ ਕਰਦੀ ਸੀ, ਔਰ ਤੁਸੀਂ ਦੇਖੋ ਕਿ ਉਹ ਕਿੰਨਾ ਆਪਣੇ ਮਾਂ-ਪਿਓ ਦੇ ਨੇੜੇ ਸੀ। ਜਦੋਂ ਉਹਦਾ ਹਰ ਰੋਜ਼, ਜਦੋਂ ਰੂਟੀਨ ਸੀਗਾ ਉਹਦਾ, ਜਦੋਂ ਉਹਨੇ ਆਪਣਾ ਰਾਊਂਡ ਖਤਮ ਕਰ ਲੈਣਾ ਪੇਸ਼ੈਂਟਸ ਨੂੰ ਦੇਖਣ ਤੋਂ ਬਾਅਦ,
ਉਹਨੇ ਰਾਊਂਡ ਖਤਮ ਕਰਕੇ ਤੇ ਆਪਣੇ ਪਾਪਾ ਨੂੰ ਉਹ ਕਾਲ ਕਰਦੀ ਸੀ ਕਿ ਪਾਪਾ ਤੁਸੀਂ ਦਵਾਈ ਲੈ ਲਈ ਹੈ। ਉਸ ਦਿਨ ਵੀ ਉਹਨੇ ਕਾਲ ਪਤਾ ਨਹੀਂ ਕੀਤੀ ਜਾਂ ਉਹਨਾਂ ਨੇ ਦੱਸਿਆ ਮੀਡੀਆ ਨੂੰ, ਹੁਣ ਮੇਰੀ ਯਾਦ ਨਹੀਂ ਸਹੀ ਗੱਲ ਉੱਥੇ ਕੀ ਸੀਗੀ, ਪਰ ਉਹਨੇ ਕਾਲ ਕੀਤੀ। ਉਸ ਤੋਂ ਬਾਅਦ ਉਹਦਾ ਰਾਬਤਾ ਹੀ ਨਹੀਂ ਹੋ ਸਕਿਆ, ਉਹਦਾ ਕਤਲ ਕਰ ਦਿੱਤਾ ਗਿਆ ਸੀਗਾ। ਸੋ ਅੱਜ ਵੀ ਮਨੁੱਖ ਨੂੰ ਮਨੁੱਖ ਦੇ ਲਈ ਹਾਂ ਦਾ ਨਾਅਰਾ ਮਾਰਨ ਦੀ ਲੋੜ ਆ। ਅੱਜ ਵੀ ਗੱਲਾਂ ਆਪਾਂ ਸੁਣਦੇ ਨਾ ਕਿ ਫਲਾਂ ਬੰਦਾ ਕੋਈ ਫਰੈਂਡ ਸੀ, ਕੋਈ ਦੋਸਤ ਸੀ, ਪਰ ਉਹਦੀ ਕਿਉਂਕਿ ਵਿਚਾਰ ਅੱਡ-ਅੱਡ ਸੀ, ਉਹਦਾ ਖਿਆਲ ਅੱਡ-ਅੱਡ ਸੀ, ਉਹਨੇ ਆਪਣੀ ਗੱਲ ਰੱਖਣੀ ਚਾਹੀ ਤੇ ਉਹਨੇ ਉਹਦਾ ਕਤਲ ਕਰ ਦਿੱਤਾ। ਇਸ ਤਰ੍ਹਾਂ ਦੀਆਂ ਖਬਰਾਂ ਆਪਾਂ ਸੁਣਦੇ ਆ ਨਾ। ਸੋ ਫਿਰ ਸਾਡੀ ਤਹਿਜ਼ੀਬ ਕਿੱਥੇ ਗਵਾਚ ਗਈ? ਅਸੀਂ ਉਹਨਾਂ ਦੇ ਪੈਰੋਕਾਰ ਹੋਣ ਦਾ ਦਾਅਵਾ ਤਾਂ ਬਹੁਤ ਵੱਡਾ ਕਰਦੇ ਹਾਂ, ਪਰ ਅਸਲ ਦੇ ਵਿੱਚ ਕੀ ਅਸੀਂ ਵਾਕਈ ਸੱਚਾਈ ਦੇ ਨੇੜੇ ਵੀ ਹਾਂ? ਉਹਨਾਂ ਦੀ ਗੱਲ ਵੀ ਕੋਈ ਮੰਨਦੇ ਹਾਂ, ਉਹਨਾਂ ਨੂੰ ਮੰਨਦੇ ਹਾਂ ਜਾਂ ਉਹਨਾਂ ਦੀ ਗੱਲ ਵੀ ਕੋਈ ਮੰਨਦੇ ਹਾਂ? ਸੋ ਜਿੱਥੇ ਉਹਨਾਂ ਨੇ ਕਿਰਤ ਕੀਤੀ, ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਲ ਬਤੀਤ ਕੀਤੇ, ਔਰ ਦੁਨੀਆ ਨੂੰ ਐਵੇਂ ਨਹੀਂ ਕਿਹਾ ਬਹੁਤ ਵੱਡੀ ਜਿਹੀ ਇੱਕ ਗੱਲ ਆ ਜਿਹਦੇ ਵਿੱਚ ਹੀ ਸਾਰਾ ਕੁਝ ਸਮਾ ਜਾਂਦਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਉਹ ਐਵੇਂ ਨਹੀਂ ਕਿਹਾ ਗਿਆ। ਜਦੋਂ ਅਸਲ ਦੇ ਵਿੱਚ ਉਹ ਆਏ ਦੁਨੀਆ ਦੇ ਉੱਤੇ ਤਾਂ ਉਦੋਂ ਅਧਰਮ, ਜ਼ੁਲਮ ਔਰ ਮਨੁੱਖਤਾ ਦੇ ਨਾਲ ਬੁਰਾ ਹਾਲ ਸੀਗਾ ਮਨੁੱਖਤਾ ਦਾ। ਸਾਰੇ ਪਾਸੇ ਕੂੜ ਹੀ ਸੀਗਾ, ਸਾਰੇ ਪਾਸੇ ਹਨੇਰਾ ਹੀ ਸੀਗਾ, ਔਰ ਕਿਸੇ ਨੂੰ ਕੋਈ ਨਜ਼ਰ ਨਹੀਂ ਸੀ ਆ ਰਿਹਾ। ਇਸੇ ਕਰਕੇ ਉਹਨਾਂ ਨੂੰ ਸੰਸਾਰ ਦੇ ਰਹਿਬਰ ਕਿਹਾ ਗਿਆ, ਸਰਬ ਸਾਂਝੇ ਰਹਿਬਰ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸੇ ਕਰਕੇ ਕਿਹਾ ਗਿਆ। ਮਨੁੱਖਤਾ ਦੇ ਮਸੀਹਾ ਇਸ ਕਰਕੇ ਕਿਹਾ ਗਿਆ ਕਿਉਂਕਿ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ, ਮਨੁੱਖਤਾ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ। ਔਰ ਮੈਂ ਤਾਂ ਹਮੇਸ਼ਾ ਆਪਾਂ ਇਹ ਗੱਲ ਕਰਦੇ ਹੁੰਦੇ ਹਾਂ ਜਦੋਂ ਵੀ ਮਨੁੱਖਤਾ ਦੀ ਗੱਲ ਚੱਲਦੀ ਆ ਕਿ ਜੇ ਕਿਸੇ ਵੀ ਥਾਂ ਤੇ ਹੋ ਰਹੇ ਜ਼ੁਲਮ ਨੂੰ ਰੋਕਣਾ, ਆਵਾਜ਼ ਚੁੱਕਣਾ, ਨਾ ਸਿਰਫ ਉਹ ਜ਼ੁਲਮ ਦੇ ਵਿਰੁੱਧ ਆਵਾਜ਼ ਚੁੱਕਣਾ, ਸਗੋਂ ਮਨੁੱਖਤਾ ਦਾ ਜਿਹੜਾ ਮਾਨ ਸਨਮਾਨ ਆ, ਜਿਹੜੀ ਡਿਗਨਿਟੀ ਹੈ, ਉਹਨੂੰ ਵੀ ਬਰਕਰਾਰ ਰੱਖਣਾ। ਮੰਨ ਲਓ ਤੁਸੀਂ ਕਿਤੇ ਜ਼ੁਲਮ ਹੋ ਰਿਹਾ, ਚਾਹੇ ਉਹ ਜ਼ੁਲਮ ਕਿਸੇ ਥਾਂ ਦੇ ਉੱਤੇ ਕੋਈ ਹੈਤੀ ਦਾ ਗੈਂਗਸਟਰ ਕਰ ਰਿਹਾ, ਚਾਹੇ ਉਹ ਜ਼ੁਲਮ ਗਾਜ਼ਾ ਦੇ ਵਿੱਚ ਇਜ਼ਰਾਈਲ ਕਰ ਰਿਹਾ, ਚਾਹੇ ਉਹ ਜ਼ੁਲਮ ਸੀਰੀਆ ਦੇ ਵਿੱਚ ਹੋ ਰਿਹਾ, ਚਾਹੇ ਉਹ ਜ਼ੁਲਮ ਇਰਾਕ ਦੇ ਵਿੱਚ ਹੋ ਰਿਹਾ, ਚਾਹੇ ਉਹ ਚੀਨ ਦੇ ਵਿੱਚ ਉਇਗਰ ਮੁਸਲਮਾਨਾਂ ਤੇ ਹੋ ਰਿਹਾ, ਚਾਹੇ ਉਹ ਭਾਰਤ ਦੇ ਵਿੱਚ ਮਿਨੋਰਟੀ ਤੇ ਹੋ ਰਿਹਾ, ਚਾਹੇ ਉਹ ਹੋਰ ਜਿਹੜੀਆਂ ਥਾਵਾਂ ਨੇ ਬਰਮਾ ਦੇ ਵਿੱਚ ਰੋਹਿੰਗਿਆ ਤੇ ਹੋ ਰਿਹਾ, ਕਿਸੇ ਵੀ ਥਾਂ ਤੇ ਹੋ ਰਿਹਾ, ਜ਼ੁਲਮ ਹੀ ਹੈ। ਸੋ ਜਦੋਂ ਤੁਸੀਂ ਉਸ ਜ਼ੁਲਮ ਨੂੰ ਰੋਕਣ ਦੀ ਗੱਲ ਕਹੋਗੇ, ਉਸ ਜ਼ੁਲਮ ਦੇ ਵਿਰੁੱਧ ਖੜੋਗੇ, ਨਾ ਸਿਰਫ ਤੁਸੀਂ ਉਸ ਜ਼ੁਲਮ ਦੇ ਵਿਰੁੱਧ ਖੜ ਰਹੇ ਹੋ, ਬਲਕਿ ਤੁਸੀਂ ਮਨੁੱਖਤਾ ਦਾ ਜਿਹੜਾ ਮਾਣ ਸਤਿਕਾਰ ਆ ਉਹਨੂੰ ਵੀ ਬਹਾਲ ਰੱਖ ਰਹੇ ਹੋ। ਇਸ ਕਰਕੇ ਉਹਨਾਂ ਨੂੰ ਮਨੁੱਖਤਾ ਦੇ ਲਈ ਮਸੀਹਾ ਕਿਹਾ ਗਿਆ, ਮਨੁੱਖਤਾ ਦਾ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ। ਸੋ ਸਾਨੂੰ ਲੋੜ ਆ ਉਹਨਾਂ ਦੀਆਂ ਜਿਹੜੀਆਂ ਗੱਲਾਂ ਕਹੀਆਂ, ਕਿਰਤ ਕਰਨਾ, ਵੰਡ ਕੇ ਛਕਣਾ, ਇਮਾਨਦਾਰੀ ਨਾਲ ਕਮਾਈ ਕਰਨ ਤੇ ਉਹਨਾਂ ਨੇ ਜ਼ੋਰ ਦਿੱਤਾ। ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਦੁਨੀਆ ਦੇ ਵਿੱਚ। ਆਪਾਂ ਪਹਿਲੀ ਕਲਾਸ ਤੋਂ ਹੀ ਉਹਨਾਂ ਦੇ ਜਿਹੜੇ ਇਹ ਸਿੱਖਿਆਵਾਂ ਦਾ ਜਿਹੜਾ ਚੈਪਟਰ ਆਪਾਂ ਪੜ੍ਹਦੇ ਆ ਰਹੇ ਹਾਂ, ਪਰ ਸਾਨੂੰ ਉਹਨਾਂ ਸਿੱਖਿਆਵਾਂ ਦੇ ਨੇੜੇ ਹੋਣ ਦੀ ਵੀ, ਅਸਲੀਅਤ ਦੇ ਵਿੱਚ ਉਹਨਾਂ ਨੂੰ ਅਸਲੀ ਜਾਮਾ ਪਹਿਨਾਉਣ ਦੀ ਵੀ ਲੋੜ ਆ। ਅੱਜ ਦੋਨਾਂ ਪੰਜਾਬਾਂ ਦੇ ਹਾਲਾਤ ਤੁਸੀਂ ਹਵਾ ਦੇ ਕੰਨਿਓ ਦੇਖ ਸਕਦੇ ਹੋ, ਪਾਣੀ ਕੰਨਿਓ ਦੇਖ ਸਕਦੇ ਹੋ। ਇਹ ਕੋਈ ਦੁਨੀਆ ਹੋਰ ਨਹੀਂ ਕੋਈ ਉਤਰ ਕੇ ਆਈ, ਇਹ ਸਾਡੇ ਵੇਂਦੇ ਸਾਡੇ ਹੱਥੀਂ ਸਾਰਾ ਕੁਝ ਵਿਗੜਿਆ, ਤੇ ਜੇਕਰ ਹੱਥੀਂ ਵਿਗੜਿਆ ਤਾਂ ਸਾਨੂੰ ਹੱਥੀਂ ਸਵਾਰਨਾ ਪੈਣਾ। ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਕੁਝ ਹੀ ਮਿੰਟਾਂ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ, ਤੇ ਉਸ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਦੁਨੀਆ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਡੇ ਨਾਲ ਕਰਾਂਗੇ ਕੁਝ ਖਾਸ ਜਾਣਕਾਰੀਆਂ ਸਾਂਝੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।